ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ US ਦੇ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਹਰਜੋਤ ਸਿੰਘ ਖਾਲਸਾ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 23 ਤਰੀਕ ਆ ਅਤੇ ਦਿਨ ਜਿਹੜਾ ਉਹ ਮੰਗਲਵਾਰ ਆ। ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਜੁਬਾ ਸਿਟੀ, 96.5 FM ਜੁਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, ਫਰਿਜ਼ਨੋ 1300 AM, 104.5 FM ਬੇਕਰਸਫੀਲਡ, 1350 AM ਅਤੇ ਨਾਲ ਦੀ ਨਾਲ ਸਾਈਡ ਬੈਂਡ ਵਾਲੇ ਜਿਹੜੇ ਰੇਡੀਓ ਸਟੇਸ਼ਨਸ ਹੈਗੇ ਆ, ਸੈਨੋਜ਼ੇ, ਬਰਕਲੇ, ਸਟਾਕਟਨ, ਟ੍ਰੇਸੀ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ। ਕਿ ਮੈਂ ਇਕੱਲਾ ਹੀ ਤੁਹਾਡੇ ਨਾਲ ਸਾਂਝ ਪਾਊਂਗਾ। ਅੱਜ ਦੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸਦਾ, ਜਿੰਨੇ ਵੀ ਸਾਡੇ ਸਰੋਤੇ ਫਰਿਜ਼ਨੋ ਏਰੀਏ ਦੇ ਵਿੱਚ ਰਹਿੰਦੇ ਹੈਗੇ ਆ, ਫਰਿਜ਼ਨੋ ਦਾ ਜਿਹੜਾ TV ਸਟੇਸ਼ਨ ਹੈਗਾ ਆ ਫੌਕਸ 26 KMPH ਫੌਕਸ 26, ਉਹਦੇ ਉੱਤੇ ਜਿਹੜਾ ਅੱਜ ਕਾਫੀ ਕਵਰੇਜ ਜਿਹੜੀ ਉਹ ਸ਼ੋਅ ਕਰ ਰਹੇ ਆ। ਖਾਸ ਕਰਕੇ ਜਿਹੜੇ ਜਰਨੈਲ ਸਿੰਘ ਆਰਟਿਸਟ ਜਿਹੜੇ ਕੈਨੇਡਾ ਤੋਂ ਆਪਣੇ ਪਰਿਵਾਰ ਸਮੇਤ ਫਰਿਜ਼ਨੋ ਵਿੱਚ ਆਏ ਸੀ, ਉਹਨਾਂ ਦੀ ਵਾਈਫ ਅਤੇ ਉਹਨਾਂ ਦੀ ਬੇਟੀ ਵੀ, ਜਿਨ੍ਹਾਂ ਨੇ ਆਰਟ ਕੈਂਪ ਲਾਇਆ ਸੀ, ਪਲੱਸ ਐਗਜ਼ੀਬਿਸ਼ਨ ਲਾਈ ਸੀਗੀ ਪੰਜਾਬੀ ਕਲਚਰ ਅਤੇ ਸਿੱਖ ਰਵਾਇਤਾਂ ਦੇ ਜਿਹੜੀਆਂ ਜਿੰਨੀਆਂ ਵੀ ਪੇਂਟਿੰਗ ਸੀਗੀਆਂ, ਚਾਹੇ ਉਹ ਗੁਰੂ ਸਾਹਿਬ ਦੀਆਂ ਸੀਗੀਆਂ ਜਾਂ ਹੋਰ ਸਿੱਖ ਬਹਾਦਰ ਜਿਹੜੇ ਹੋਏ, ਯੋਧੇ ਹੋਏ, ਉਹਨਾਂ ਦੀਆਂ ਸੀਗੀਆਂ, ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀਆਂ ਸੀਗੀਆਂ। ਉਹ ਸਾਰਾ ਪ੍ਰੋਗਰਾਮ ਉੱਥੇ ਦਾ ਲੋਕਲ ਇੱਕ ਇੰਗਲਿਸ਼ ਚੈਨਲ ਜਿਹੜਾ ਹੈਗਾ ਫੌਕਸ 26 ਅੱਜ ਉਹ ਕਾਫੀ ਉਹਦੇ ਬਾਰੇ ਸ਼ੋਅ ਕਰ ਰਿਹਾ ਹੈਗਾ। ਸੋ ਜਿੰਨੇ ਵੀ ਸਰੋਤੇ ਆ ਜ਼ਰੂਰ ਉਹ ਦੇਖਿਓ ਅਤੇ ਉਹਨਾਂ ਨੂੰ ਕੋਈ ਕਮੈਂਟ ਵੀ ਕਰ ਸਕਦੇ, ਕਾਲ ਵੀ ਕਰ ਸਕਦੇ ਅਤੇ ਜ਼ਰੂਰ ਕਰਿਓ, ਕਿਉਂਕਿ ਉਹਦੇ ਨਾਲ ਕੀ ਹੁੰਦਾ ਹੈ ਵੀ ਆਪਣੀ ਕਮਿਊਨਿਟੀ ਦੇ ਵਿੱਚ ਕੋਈ ਵੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਈਵੈਂਟ ਹੋਊਗੀ, ਸੋ ਉਸ ਨੂੰ ਉਹ ਫਿਰ ਬੜੇ ਚੰਗੇ ਤਰੀਕੇ ਦੇ ਨਾਲ ਕਵਰ ਕਰਨਗੇ। ਸੋ ਆਪਾਂ ਸਾਰਿਆਂ ਨੇ ਜਿਹੜਾ ਰਲ ਮਿਲ ਕੇ ਪ੍ਰੋਗਰਾਮ ਜ਼ਰੂਰ, ਨਿਊਜ਼ ਵੱਧ ਤੋਂ ਵੱਧ ਉਹਨਾਂ ਦੀ ਉਹ ਸ਼ੇਅਰ ਵੀ ਕਰਿਓ। ਸਾਰੇ ਪ੍ਰੋਗਰਾਮ ਦਾ ਉਹਨੇ ਦੱਸਿਆ ਵੀ ਕਿਸ ਤਰ੍ਹਾਂ ਇਹ ਪ੍ਰੋਗਰਾਮ ਹੋਇਆ, ਕਿੰਨੇ ਬੱਚੇ ਸੀ, ਸਾਰਾ ਕੁਛ ਉਹਨਾਂ ਨੇ ਜਿਹੜਾ ਆ ਚੈਨਲ 26 ਫੌਕਸ ਦੇ ਉੱਤੇ ਇਹ ਅੱਜ ਵਾਲਾ ਜਿਹੜਾ ਵੈਦਰ ਵੀ ਆ, ਨਾਲ ਉਹਦਾ ਵੈਦਰ ਵਾਲਾ ਚੈਨਲ ਆ, ਉਹਦੇ 'ਤੇ ਇਹ ਦਿਖਾਇਆ ਹੈਗਾ। ਅੱਜ ਦੀਆਂ ਜੇ ਖਬਰਾਂ ਵੱਲ ਆਈਏ ਅਤੇ ਸਭ ਤੋਂ ਜਿਹੜੀ ਪਹਿਲੀ ਖਬਰ ਇਹ ਆ ਰਹੀ ਆ, ਇੰਗਲੈਂਡ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਬੋਰਿਸ ਜੌਨਸਨ, ਇਹ ਪ੍ਰਾਈਮ ਮਿਨਿਸਟਰ ਬਣਨ ਜਾ ਰਹੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਹੈਗਾ ਆ ਵੀ ਜਿਹੜੇ ਬੋਰਿਸ ਜੌਨਸਨ ਆ, ਇਹ ਇੰਗਲੈਂਡ ਦੇ ਬਹੁਤ ਹੀ ਵਧੀਆ ਜਿਹੜੇ ਪ੍ਰਾਈਮ ਮਿਨਿਸਟਰ ਹੋਣਗੇ ਅਤੇ ਉਹਨਾਂ ਨੇ ਜਿਹੜੀਆਂ ਬੋਰਿਸ ਜੌਨਸਨ ਨੂੰ ਵਧਾਈਆਂ ਵੀ ਭੇਜੀਆਂ ਹੈਗੀਆਂ ਐਜ਼ ਏ ਨਵੇਂ ਪ੍ਰਾਈਮ ਮਿਨਿਸਟਰ UK ਦੇ। ਉਹਨਾਂ ਨੇ ਆਪਣਾ ਟਵੀਟ ਕੀਤਾ ਹੈਗਾ। ਉਹਨਾਂ ਨੇ ਜਿਹੜੀ ਇੱਕ ਲੈਂਡਸਲਾਈਡ ਕਹਿੰਦੇ ਵਿਕਟਰੀ ਜਿਹੜੀ ਆਪਣੀ ਮੈਂਬਰਸ ਜਿਹੜੀ ਬੈਲਟ ਦੇ ਰਾਹੀਂ ਹੋਈ ਆ ਉਹਨਾਂ ਦੇ ਰਾਈਵਲ ਜਰਮੀ ਹੰਟ ਤੋਂ, ਉਹਦੇ ਲਈ ਉਹਨਾਂ ਨੇ ਵਧਾਈਆਂ ਦਿੱਤੀਆਂ ਹੈਗੀਆਂ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਪਹਿਲਾਂ ਵੀ ਜਿਹੜਾ ਬੋਰਿਸ ਜੌਨਸਨ ਆ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਆਪਣਾ ਦੋਸਤ ਦੱਸਿਆ ਸੀ ਅਤੇ ਇਹ ਵੀ ਦੱਸਿਆ ਸੀ ਵੀ ਉਹ ਇੱਕ UK ਦੇ ਬਹੁਤ ਵਧੀਆ ਪ੍ਰਾਈਮ ਮਿਨਿਸਟਰ ਹੋਣਗੇ। ਇਹ ਉਦੋਂ ਉਸਨੇ ਕਿਹਾ ਸੀ, ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ, ਜਦੋਂ ਟਰੀਸਾ ਮੇ ਜਿਹੜੀ ਆ ਉਹ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਸੀਗੇ। ਅਤੇ ਦੋਨੋਂ ਹੀ ਜਣੇ ਜਿਹੜੇ ਹੈਗੇ ਆ, ਬੋਰਿਸ ਜੌਨਸਨ ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ, ਕਹਿੰਦੇ ਵੀ ਦੋਨੋਂ ਅਸੀਂ ਰਲ ਕੇ ਆਪਾਂ ਦੋਨਾਂ ਮੁਲਕਾਂ ਨੂੰ ਅੱਗੇ ਲੈ ਕੇ ਜਾਵਾਂਗੇ। ਬੋਰਿਸ ਜੌਨਸਨ ਦੇ ਜਿਹੜੇ ਫਾਦਰ ਹੈਗੇ ਆ ਸਟਾਨਲੇ ਜੌਨਸਨ, ਉਹਨਾਂ ਨੇ CNN ਦੇ ਵਿੱਚ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਆ ਵੀ ਕਿਸ ਤਰ੍ਹਾਂ ਜਿਹੜਾ ਉਹਨਾਂ ਦਾ ਜਿਹੜਾ ਬੇਟਾ ਹੈਗਾ ਆ ਬੋਰਿਸ ਜੌਨਸਨ, ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਰਲ ਕੇ ਚੱਲ ਸਕਦਾ ਹੈਗਾ। ਸੋ ਉਸਨੇ ਇਹ ਵੀ ਕਿਹਾ ਵੀ ਇਹ ਕਹਿੰਦਾ ਮੈਨੂੰ ਲੱਗਦਾ ਆ ਵੀ ਕਹਿੰਦਾ ਦੋਨੋਂ ਜਾਣੇ ਗੈਟ ਅਲੋਂਗ ਵਧੀਆ ਹੋਣਗੇ, ਕਿਉਂਕਿ ਦੋਨਾਂ ਦਾ ਹੇਅਰ ਸਟਾਈਲ ਇੱਕੋ ਜਿਹਾ ਹੀ ਲੱਗਦਾ ਹੈਗਾ ਆ। ਕਹਿੰਦਾ ਵੀ ਮੈਂ ਵੀ ਚਾਹੁੰਦਾ ਵੀ ਦੋਨੋਂ ਮੁਲਕ ਜਿਹੜੇ ਆ ਉਹ ਵਧੀਆ ਤੋਂ ਵਧੀਆ ਜਿਹੜੀ ਤਰੱਕੀ ਕਰਨ। ਪਰ ਅੱਜ ਕੱਲ੍ਹ ਜਿਹੜੇ US ਅਤੇ UK ਦੋਨੋਂ ਮੁਲਕ ਜਿਹੜੇ ਹੈਗੇ ਆ ਉਹ ਇਰਾਨ ਵਾਲੇ ਮੁੱਦੇ ਦੇ ਵਿੱਚ ਇੱਕ ਤਰ੍ਹਾਂ ਨਾਲ ਫਸੇ ਹੋਏ ਹੈਗੇ ਆ। ਜਦੋਂ ਤੋਂ ਹੀ UK ਦਾ ਜਿਹੜਾ ਇੱਕ ਸ਼ਿਪ ਹੈਗਾ ਟੈਂਕਰ ਗੈਸ ਵਾਲਾ, ਉਹ ਇਰਾਨ ਵਾਲਿਆਂ ਨੇ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਹੈਗਾ ਆ। ਪਿੱਛੇ ਜਿਹੇ ਜਿਹੜੀ ਇੱਕ US ਅੰਬੈਸਡਰ ਜਿਹੜੇ ਸੀਗੇ UK ਦੇ, ਉਹ ਕਿਮ ਡਰੋਚ, ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਵੀ ਕਿਸ ਤਰ੍ਹਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਅਗੇਂਸਟ ਦਿੱਤੀ ਸੀ, ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਫਿਰ ਟਵੀਟ ਦੇ ਵਿੱਚ ਕਾਫੀ ਜਿਹੜੇ ਆਪਣੇ ਗਰਮ ਬਿਆਨ ਦਿੱਤੇ ਸੀ। ਉਸ ਤੋਂ ਬਾਅਦ ਥਰੀਸਾ ਮੇ ਨੇ ਬਿਆਨ ਦਿੱਤਾ ਸੀ ਵੀ ਉਹ ਮੈਂ ਉਹਦੇ ਹੱਕ ਦੇ ਵਿੱਚ ਹੋਊਂਗੀ, ਪਰ ਬੋਰਿਸ ਜੌਨਸਨ ਨੇ ਕਿਹਾ ਸੀ ਵੀ ਸਾਨੂੰ ਜਿਹੜਾ ਉਹ ਅੰਬੈਸਡਰ ਆ ਉਹਨੂੰ ਵਾਪਸ ਬੁਲਾ ਲੈਣਾ ਚਾਹੀਦਾ ਹੈਗਾ ਆ। ਸੋ ਉਸ ਤੋਂ ਬਾਅਦ
ਜਿਹੜੇ ਬੋਰਿਸ ਜੌਨਸਨ ਨੇ ਵੀ ਕਿਹਾ ਸੀ ਵੀ ਜਿਹੜਾ ਉਹ ਅੰਬੈਸਡਰ ਬੁਲਾ ਲੈਣਾ ਚਾਹੀਦਾ ਅਤੇ ਉਸ ਨੂੰ ਜਿਹੜਾ UK ਵੱਲੋਂ ਬੁਲਾ ਲਿਆ ਗਿਆ ਸੀ। ਅਤੇ ਇੱਕ ਹੋਰ ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਟਵੀਟਸ ਕੀਤੇ ਸੀ, ਖਾਸ ਕਰਕੇ ਜਿਹੜੇ US ਕਾਂਗਰਸ ਵੂਮਨ ਹੈਗੀਆਂ ਆ ਕਲਰ ਦੀਆਂ, ਬਈ ਗੋ ਬੈਕ ਟੂ ਯਰ ਕੰਟਰੀ ਵੇਅਰ ਯੂ ਕੇਮ ਫਰੋਮ, ਅਤੇ ਇਹ ਜਿਹੜੇ ਹੈਗੇ ਆ ਉਸ ਬਿਆਨ ਦੇ ਉੱਤੇ ਵੀ ਉਹਨਾਂ ਨੇ ਇਹ ਕਿਹਾ ਸੀ ਬੋਰਿਸ ਜੌਨਸਨ ਨੇ ਵੀ ਇਹ ਅਨਐਕਸੈਪਟੇਬਲ ਹੈਗੇ ਆ। ਹਾਲਾਂਕਿ ਉਹਨੇ ਪੂਰੀ ਤਰ੍ਹਾਂ ਜਿਹੜਾ ਇਸ ਬਿਆਨ ਦਾ ਵਿਰੋਧ ਨਹੀਂ ਕੀਤਾ ਸੀ। ਸੋ ਹੁਣ ਦੇਖੋ ਵੀ ਜਿਹੜੇ ਬੋਰਿਸ ਜੌਨਸਨ ਆ ਇਹ ਇਹੀ ਬ੍ਰੈਕਸਿਟ ਲਿਆਉਣ ਵਾਲੇ ਹੈਗੇ ਆ। ਲੱਗਦਾ ਵੀ ਹੁਣ ਜਿਹੜਾ ਬ੍ਰੈਕਸਿਟ ਆ ਉਹ ਪੂਰੀ ਤਰ੍ਹਾਂ ਲਾਗੂ ਹੋ ਜਾਏਗਾ। ਉਸ ਤੋਂ ਬਾਅਦ ਅਮਰੀਕਾ ਦੇ ਨਾਲ ਇਹਨਾਂ ਦੇ ਕਿਸ ਤਰ੍ਹਾਂ ਦੇ ਰਿਲੇਸ਼ਨ ਰਹਿੰਦੇ ਆ, ਕਿਉਂਕਿ ਪਿਛਲੇ ਸਮੇਂ ਦੇ ਜਿੰਨੇ ਕੁ ਬਿਆਨ ਆਏ ਆ ਉਹਨਾਂ ਦੇ ਹਿਸਾਬ ਦੇ ਨਾਲ UK ਅਤੇ ਜਿਹੜਾ US ਆ ਦੋਨਾਂ ਦੇ ਜਿਹੜੇ ਰਿਲੇਸ਼ਨ ਆ ਬਹੁਤ ਵਧੀਆ ਹੋਣ। ਅਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਆ ਰਹੀ ਹੈਗੀ ਆ, ਉਹਦੇ ਮੁਤਾਬਕ US ਦੇ ਵਿੱਚ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਪਲਾਨ ਕਰ ਰਿਹਾ ਵੀ ਕਿਸ ਤਰ੍ਹਾਂ 3 ਮਿਲੀਅਨ ਲੋਕਾਂ ਨੂੰ ਫੂਡ ਸਟੈਂਪ ਤੋਂ ਆਫ ਕੀਤਾ ਜਾਵੇ। ਸੋ 30 ਲੱਖ ਲੋਕ ਜਿਹੜੇ ਆ ਉਹਨਾਂ ਨੂੰ ਫੂਡ ਸਟੈਂਪ ਤੋਂ ਐਲੀਮੀਨੇਟ ਕਰਨ ਦੀ, ਉਹਨਾਂ ਤੋਂ ਕੱਢਣ ਦੀ ਜਿਹੜੀ ਹੈਗੀ ਆ ਉਹ ਗੱਲਬਾਤ ਚੱਲ ਰਹੀ ਹੈਗੀ ਆ। ਆਪਾਂ ਦੇਖਿਆ ਵੀ ਜਿਹੜਾ ਇੱਕ ਵਾਰੀ ਬੰਦਾ ਆਟਾ ਦਾਲ ਸਕੀਮ 'ਤੇ ਲੱਗ ਜਾਂਦਾ ਫਿਰ ਉਹਨੂੰ ਕੱਢਣਾ ਜਿਹੜਾ ਬੜਾ ਔਖਾ ਹੁੰਦਾ ਹੈਗਾ ਆ। ਪਰ ਜਿਸ ਤਰ੍ਹਾਂ ਸਾਡੇ ਮੁਲਕ ਦੀ ਪੋਜੀਸ਼ਨ ਅੱਜ ਕੱਲ੍ਹ ਚੱਲ ਰਹੀ ਹੈਗੀ ਆ, ਕਿਉਂਕਿ ਇੱਥੇ ਜੋਬਸ ਬਹੁਤ ਜ਼ਿਆਦਾ ਆ, ਅਨਪਲਾਇਮੈਂਟ ਪਿਛਲੇ 50-60 ਸਾਲਾਂ ਦੇ ਮੁਤਾਬਕ ਸਭ ਤੋਂ ਘੱਟ ਆ। ਅਤੇ ਜਿਹੜੇ ਮਰਜ਼ੀ ਤੁਸੀਂ ਬਿਜ਼ਨਸ 'ਤੇ ਚੱਲ ਜਾਓ, ਸਟੋਰਾਂ 'ਤੇ ਚੱਲ ਜਾਓ, ਕਿਤੇ ਵੀ ਚੱਲ ਜਾਓ, ਜਿਹੜੀ ਇੰਪਲਾਈਜ਼ ਦੀ ਘਾਟ ਆ ਬਹੁਤ ਜ਼ਿਆਦਾ, ਬੰਦੇ ਜਿਹੜੇ ਆ ਉਹ ਕੰਮ ਕਰਨ ਲਈ ਨਹੀਂ ਮਿਲ ਰਹੇ। ਸੋ ਸਟਿਲ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਮਰੀਕਨ ਹੈਗੇ ਆ ਉਹ ਫੂਡ ਸਟੈਂਪਾਂ ਲੈਂਦੇ ਹੈਗੇ ਆ। ਕਈਆਂ ਦੀ ਤਾਂ ਪ੍ਰੋਬਲਮ ਹੋ ਸਕਦੀ ਆ ਵੀ ਸੱਚਮੁੱਚ ਹੀ ਸਹੀ ਹੁੰਦੀ ਆ, ਕੋਈ ਹਸਬੈਂਡ ਵਾਈਫ ਡਿਵੋਰਸ ਹੋ ਗਿਆ, ਉਹਨਾਂ ਦੇ ਬੱਚੇ ਛੋਟੇ ਹੈਗੇ ਆ, ਜਾਂ ਕੋਈ ਕਿਸੇ ਤਰ੍ਹਾਂ ਨਾਲ ਉਹਨਾਂ ਦੇ ਪਰਿਵਾਰ ਦੇ ਵਿੱਚ ਮਿਸ ਹੈਪਨਿੰਗ ਹੋ ਗਈ ਆ, ਬੱਚੇ ਪਾਲਣ ਲਈ ਕੋਈ ਨਹੀਂ ਹੈ, ਜਾਂ ਫਿਜ਼ੀਕਲ ਕਿਸੇ ਤਰ੍ਹਾਂ ਅਵੇਲਿਟੀ ਨਹੀਂ ਹੈ ਉਹਨਾਂ ਦੀ ਕੰਮ ਕਰਨ ਦੀ, ਉਹ ਤਾਂ ਫਿਰ ਹੋ ਸਕਦਾ ਹੈਗਾ। ਪਰ ਬਹੁਤ ਜ਼ਿਆਦਾ ਜਿਹੜਾ ਫੂਡ ਸਟੈਂਪ ਵਾਲਾ ਪ੍ਰੋਗਰਾਮ ਆ ਉਹ ਮਿਸਯੂਜ਼ ਹੋ ਰਿਹਾ। ਅਤੇ ਅਨਫੋਰਚੂਨੇਟ ਪਾਰਟ ਇਹ ਆ ਵੀ ਇਸ ਬਿਮਾਰੀ ਨੇ ਪੰਜਾਬੀਆਂ ਨੂੰ ਵੀ ਘੇਰ ਲਿਆ ਹੈਗਾ ਆ। ਪੰਜਾਬੀ ਵੀ ਬਹੁਤ ਸਾਰੇ ਜਿਹੜੇ ਆ ਕਈ USA ਦੇ ਵਿੱਚ ਫੂਡ ਸਟੈਂਪਸ ਯੂਜ਼ ਕਰਨ ਲੱਗ ਪਏ ਹੈਗੇ ਆ। ਹਾਲਾਂਕਿ ਨਥਿੰਗ ਰੋਂਗ, ਲੀਗਲੀ ਤੁਸੀਂ ਕਰ ਸਕਦੇ ਆ, ਪਰ ਜੋ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਸਿਧਾਂਤ ਦਿੱਤਾ ਸੀ ਨਾ ਵੀ ਕਿਰਤ ਕਰੋ ਅਤੇ ਵੰਡ ਛਕੋ, ਉਹ ਜਿਹੜਾ ਸਿਧਾਂਤ ਆ ਉਸ ਤੋਂ ਆਪਾਂ ਥੋੜ੍ਹੇ ਜਿਹੇ ਪਰੇ ਜਾ ਰਹੇ ਆ। ਇਹਦੀ ਜਿਹੜੀ ਲੇਟੈਸਟ ਐਗਜ਼ਾਮਪਲ ਜਿਹੜੇ USA ਦੇ ਵਿੱਚ ਬਹੁਤ ਲੰਮਾ ਸਮਾਂ ਪਹਿਲਾਂ ਤੋਂ ਲੋਕ ਆਏ ਆ, ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕੋਈ ਜਿਹੜਾ USA ਦੇ ਵਿੱਚ ਜਦੋਂ ਅੱਜ ਤੋਂ 25-30 ਸਾਲ ਪਹਿਲਾਂ ਲੇ ਆਫ ਵੀ ਹੋ ਜਾਂਦਾ ਸੀ, ਅਤੇ ਬਹੁਤ ਜਿਹੜੇ ਮੈਜੋਰਟੀ ਦੇ ਵਿੱਚ ਪੰਜਾਬੀ ਮੂਲ ਦੇ ਜਿਹੜੇ ਲੋਕ ਹੁੰਦੇ ਸੀ ਉਹ ਅਨਪਲਾਇਮੈਂਟ ਲੈ ਕੇ ਵੀ ਰਾਜੀ ਨਹੀਂ ਹੁੰਦੇ ਸੀ ਵੀ ਨਹੀਂ ਜੀ ਅਸੀਂ ਅਨਪਲਾਇਮੈਂਟ ਨਹੀਂ ਲੈਣੀ, ਵੀ ਇਹ ਠੀਕ ਨਹੀਂ ਹੈ, ਆਪਾਂ ਕੰਮ ਹੋਰ ਜਗ੍ਹਾ ਲੱਭ ਲੈਂਦੇ ਆ, ਔਰ ਉਹ ਲੱਭ ਵੀ ਲੈਂਦੇ ਸੀ। ਪਰ ਹੁਣ ਲੇਟਲੀ ਆਪਾਂ ਦੇਖਿਆ ਵੀ ਬਹੁਤ ਸਾਰੇ ਲੋਕ ਜਿਹੜੇ ਆ ਇਹ ਫੂਡ ਸਟੈਂਪਸ ਯੂਜ਼ ਕਰਨ ਲੱਗ ਪਏ ਹੈਗੇ ਆ। ਆਪਾਂ ਆਮ ਜਿਹੜੇ ਕਈ ਭਾਰਤੀ ਮੂਲ ਦੇ ਜਿਹੜੇ ਸਟੋਰ ਹੁੰਦੇ ਹੈਗੇ ਇੰਡੀਅਨਸ, ਉੱਥੇ ਵੀ ਲਿਖਿਆ ਆ ਵੀ ਅਸੀਂ EBT ਕਾਰਡ ਜਾਂ ਫੂਡ ਸਟੈਂਪ ਐਕਸੈਪਟ ਕਰਦੇ ਹਾਂ। ਸੋ ਦੈਟ ਮੀਨਸ ਵੀ ਉਹ ਯੂਜ਼ ਕਰਦੇ ਹੈਗੇ। ਸੋ ਇਹੀ ਕਾਰਨ ਹੈਗਾ ਆ ਵੀ ਜਿਹਦੇ ਕਰਕੇ ਇੰਨੀ ਜ਼ਿਆਦਾ ਜਿਹੜੀ ਹੁਣ ਇਮੀਗ੍ਰੇਸ਼ਨ ਦੇ ਵਿੱਚ ਵੀ ਸਖਤੀ ਹੋ ਰਹੀ ਹੈਗੀ ਆ। ਸੋ ਜਦੋਂ ਵੀ ਕੋਈ ਜਿਹੜਾ ਪ੍ਰੋਗਰਾਮ ਹੁੰਦਾ ਆ ਉਹਦਾ ਮਿਸਯੂਜ਼ ਹੋਣ ਲੱਗ ਪੈਂਦਾ ਆ, ਅਤੇ ਉਸ ਨੂੰ ਕੰਟਰੋਲ ਕਰਨਾ ਫਿਰ ਜਿਹੜਾ ਗੌਰਮੈਂਟ ਦਾ ਫਰਜ਼ ਹੁੰਦਾ ਹੈਗਾ ਆ। ਸੋ ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਤਾਂ ਬੰਦੇ ਕੰਮ ਲਈ ਨਹੀਂ ਲੱਭ ਰਹੇ, ਦੂਸਰੇ ਪਾਸੇ ਇੰਨੀ ਵੱਡੀ ਗਿਣਤੀ ਜਿਹੜੀ ਲੋਕ ਆ ਉਹ ਫੂਡ ਸਟੈਂਪ ਲੈ ਰਹੇ ਹੈਗੇ ਆ। ਸੋ ਇਹਦੇ ਸੰਬੰਧ ਦੇ ਵਿੱਚ ਅੱਜ ਟਰੰਪ ਐਡਮਿਨਿਸਟ੍ਰੇਸ਼ਨ ਨੇ ਨਵਾਂ ਰੂਲ ਜਿਹੜਾ ਆ ਉਹ ਪ੍ਰਪੋਜ਼ ਕਰ ਦਿੱਤਾ ਆ ਵੀ ਕਿਸ ਤਰ੍ਹਾਂ ਜਿਹੜੇ ਆ ਅਮਰੀਕਨਜ਼ ਫੂਡ ਸਟੈਂਪ ਲੈ ਸਕਦੇ ਹੈਗੇ ਆ। ਕਾਫੀ ਉਸ ਪ੍ਰੋਗਰਾਮ ਦੇ ਵਿੱਚ ਸਖਤੀ ਕੀਤੀ ਆ। ਇਹਦੇ ਨਾਲ 3 ਮਿਲੀਅਨ ਜਾਣੀ ਕਿ 30 ਲੱਖ ਲੋਕ ਜਿਹੜੇ ਆ ਫੂਡ ਸਟੈਂਪ ਤੋਂ ਜਿਹੜੇ ਉਹ ਵਾਂਝੇ ਹੋ ਜਾਣਗੇ। ਇਹਦੇ ਸੰਬੰਧ ਦੇ ਵਿੱਚ US ਡਿਪਾਰਟਮੈਂਟ ਆਫ ਐਗਰੀਕਲਚਰ ਦੇ ਜਿਹੜੇ ਸੈਕਟਰੀ ਸੋਨੀ ਪਾਰਡੂ ਆ, ਉਹਨਾਂ ਨੇ ਇਹ ਕਿਹਾ ਆ ਵੀ ਲੂਪ ਹੋਲਸ ਬਹੁਤ ਸਾਰੇ ਆ ਵੈਲਫੇਅਰ ਬੈਨੀਫਿਟ ਦੇ ਸਿਸਟਮ 'ਚ। ਜਿਹੜੇ 43 ਸਟੇਟਸ ਆ ਹੁਣ ਦੀਆਂ, ਉਹਨਾਂ ਦੇ ਵਿੱਚ ਜਿਹੜੀਆਂ ਫੈਮਿਲੀ ਆ ਉਹ ਕੁਆਲੀਫਾਈ ਹੋ ਸਕਦੀਆਂ ਆ ਫੈਡਰਲ ਟੈਂਪਰੇਰੀ ਅਸਿਸਟੈਂਸ ਟੂ ਨੀਡੀ ਫੈਮਲੀਜ਼ ਪ੍ਰੋਗਰਾਮ 'ਚ, ਜਾਂ TANF ਔਰ ਆਟੋਮੈਟਿਕਲੀ ਰਿਸੀਵ ਫੂਡ ਸਟੈਂਪ ਬੈਨੀਫਿਟਸ। ਇਹਦੇ ਨਾਲ ਇਹ ਜਿਹੜੀ ਪ੍ਰੈਕਟਿਸ ਆ
ਇਹ ਅਸੀਂ ਬੰਦ ਕਰਨ ਜਾ ਰਹੇ ਹਾਂ। ਇਹਨਾਂ ਨੇ ਜਿਹੜੇ ਸੈਕਟਰੀ ਹੈਗੀ ਆ ਸੋਨੀ ਪਰਡੂ, ਉਹਨਾਂ ਨੇ ਇਹ ਕਿਹਾ ਆ ਅਤੇ ਕਹਿੰਦੇ ਪਈ ਜਿਹੜਾ ਫੂਡ ਸਟੈਂਪ ਸਪੈਂਡਿੰਗ ਦੇ ਕੱਟ ਦੇ ਨਾਲ $2.5 ਬਿਲੀਅਨ ਦਾ ਜਿਹੜਾ ਆ ਉਹ ਫਾਇਦਾ ਹੋਊਗਾ। ਸੋ ਇਹਦੇ ਵਿੱਚ ਉਹਨਾਂ ਨੇ ਕਈ ਕੰਡੀਸ਼ਨਸ ਵੀ ਲਾਈਆਂ, ਵੈਲਫੇਅਰ ਪ੍ਰੋਗਰਾਮ ਪਈ ਰੀਸਟ੍ਰਿਕਟ, ਕਹਿੰਦੇ ਟੋਟਲੀ ਜਿਹੜੀਆਂ ਜ਼ਿਆਦਾ ਲੋ ਇਨਕਮ ਫੈਮਿਲੀਜ਼ ਆ ਉਹਨਾਂ ਲਈ ਹੀ ਜਿਹੜਾ ਦਿੱਤਾ ਜਾਊਗਾ। ਜਿਸ ਤਰ੍ਹਾਂ ਉਹਨਾਂ ਨੇ ਐਗਜ਼ਾਮਪਲ ਦਿੱਤੀ ਵੀ ਜਾਰਜੀਆ ਦੇ ਵਿੱਚ ਜੇ 3 ਜਣਿਆਂ ਦੀ ਫੈਮਿਲੀ ਆ, ਜੇ ਉਹ $784 ਜਾਂ ਤੋਂ ਘੱਟ ਜਾਂ $9,408 ਤੋਂ ਘੱਟ ਜਿਹੜੀ ਆ ਉਹਨਾਂ ਦੀ ਇਨਕਮ ਹੈਗੀ ਆ ਸਾਲ ਦੀ, ਅਤੇ 1,000 ਤੋਂ ਘੱਟ ਉਹਨਾਂ ਦੇ ਐਸੈਟਸ ਹੈਗੇ ਆ, ਫਿਰ ਹੀ ਉਹ ਜਿਹੜੇ ਆ ਫੂਡ ਸਟੈਂਪ ਲੈ ਸਕਦੇ ਹੈਗੇ ਆ। ਸੋ ਲੂਪਹੋਲ ਦੀ ਗੱਲ ਕਰਦੇ ਜਾਈਏ, ਬਹੁਤ ਸਾਰੇ ਆਪਾਂ ਦੇਖਦੇ ਹਾਂ ਵੀ ਕਿਸ ਤਰ੍ਹਾਂ ਲੋਕ ਕਈ ਆਉਂਦੇ ਆ, ਉਹਨਾਂ ਦੇ ਜਿਹੜੇ ਦੂਜੇ ਮੁਲਕਾਂ ਦੇ ਵਿੱਚ ਜਿੱਥੋਂ ਆਉਂਦੇ ਆ ਉੱਥੇ ਉਹਨਾਂ ਦੀ ਪ੍ਰੋਪਰਟੀ ਵੀ ਬਹੁਤ ਜ਼ਿਆਦਾ ਹੁੰਦੀ ਆ, ਉਹਨਾਂ ਦੇ ਪੈਨਸ਼ਨ ਵੀ ਲੈ ਰਹੇ ਆ, ਕੋਈ ਮਿਲਟਰੀ 'ਚੋਂ ਰਿਟਾਇਰ ਹੋਇਆ, ਕੋਈ ਟੀਚਰ ਰਿਟਾਇਰ ਹੋਇਆ, ਕੋਈ ਕਿਸੇ ਤਰ੍ਹਾਂ ਹੋਇਆ, ਇੱਥੇ ਆ ਕੇ ਉਹ ਜਿਹੜਾ ਆ ਉਹ ਡਿਸਕਲੋਜ਼ ਨਹੀਂ ਕਰਦੇ ਜਦ ਕਿ ਇਹ ਇੱਕ ਫਰਾਡ ਹੈਗਾ ਆ। ਸੋ ਉਹਨਾਂ ਦੇ ਮੁਤਾਬਕ ਜਿਹੜਾ $2,000 ਤੋਂ ਵੱਧ ਜਿਹੜੀ ਇਨਕਮ ਆ ਉਹਦੇ ਨਾਲ ਤੁਸੀਂ ਕੁਆਲੀਫਾਈ ਨਹੀਂ ਕਰਦੇ। ਪਰ ਆਪਾਂ ਹੁਣ ਦੇਖੋ ਵੀ ਕਿੰਨੇ ਕੁ ਲੋਕ ਆ ਜਿਨ੍ਹਾਂ ਦੀ 2,000 ਤੋਂ ਇਨਕਮ ਨਹੀਂ, ਐਕਚੁਅਲੀ ਐਸੈਟ 2,000 ਤੋਂ ਘੱਟ ਐਸੈਟਸ ਹੈਗੇ ਆ। ਜੇ ਦੇਖਿਆ ਜਾਵੇ ਮੇਰੇ ਖਿਆਲ ਨਾਲ ਇਹਦੇ ਅੰਡਰ ਇੱਕ ਵੀ ਜਿਹੜਾ ਪੰਜਾਬੀ ਆ ਉਹ ਕੁਆਲੀਫਾਈ ਨਹੀਂ ਕਰੂਗਾ। ਆਪਾਂ ਪੰਜਾਬੀਆਂ ਦੀ ਗੱਲ ਤਾਂ ਕਰਦੇ ਹਾਂ ਕਿਉਂਕਿ ਪੰਜਾਬੀ ਰੇਡੀਓ USA ਆ ਅਤੇ ਆਪਣੇ ਮੈਜੋਰਟੀ ਜਿਹੜੀ ਆ ਲਿਸਨਰਸ਼ਿਪ ਉਹ ਪੰਜਾਬੀ ਹੈਗੀ ਆ। ਸੋ ਇਸੇ ਤਰ੍ਹਾਂ ਇਹ ਇਕੱਲਾ ਪੰਜਾਬੀਆਂ 'ਚ ਨਹੀਂ, ਹੋਰ ਕਮਿਊਨਿਟੀ ਦੇ ਵਿੱਚ ਵੀ ਜਿਹੜਾ ਇਹ ਕੁਛ ਵਾਪਰ ਰਿਹਾ ਹੈਗਾ, ਜਿਹੜਾ ਬਹੁਤ ਜ਼ਿਆਦਾ ਜਿਹੜਾ ਆ ਮਿਸਯੂਜ਼ ਹੋ ਰਿਹਾ ਹੈਗਾ। ਖਾਸ ਕਰਕੇ ਜਿਹੜੇ ਰਿਟਾਇਰਡ ਬੰਦੇ ਹੋਏ ਹੈਗੇ ਆ 65 ਤੋਂ ਉੱਪਰ ਆ, ਜਿਨ੍ਹਾਂ ਨੂੰ ਮੈਡੀਕੇਅਰ ਮਿਲਦਾ ਹੈਗਾ, ਉਹਨਾਂ ਨੂੰ ਪਤਾ ਆ ਵੀ ਜਦੋਂ ਤੁਸੀਂ ਮੈਡੀਕੇਅਰ ਨੂੰ ਅਪਲਾਈ ਕਰਦੇ ਆ ਅਤੇ ਇੱਕ ਪਾਰਟ ਡੀ ਕਰਕੇ ਜਿਹੜਾ ਪ੍ਰੋਗਰਾਮ ਹੁੰਦਾ ਉਹ ਤੁਹਾਨੂੰ ਲੈਣਾ ਪੈਂਦਾ ਅਤੇ ਉਹ $140-50 ਮੰਥਲੀ ਪੇ ਕਰਨਾ ਪੈਂਦਾ। ਜਦੋਂ ਕਿ ਕਈ ਵਾਰ ਆਪਾਂ ਦੇਖਦੇ ਹਾਂ ਵੀ ਜਿਹੜੇ ਨਵੇਂ ਲੋਕ ਆਏ ਹੁੰਦੇ ਆ ਉਹਨਾਂ ਨੇ 1 ਸੈਂਟ ਵੀ ਆਪਣੀ ਲਾਈਫ ਦੇ ਵਿੱਚ USA 'ਚ ਟੈਕਸ ਨਹੀਂ ਦਿੱਤਾ ਹੁੰਦਾ, ਅਤੇ ਉਹ ਜਿਹੜੀ ਆ ਵੀ ਆਪਣੇ ਜਿਹੜੇ ਐਸੈਟਸ ਆ ਉਹਨਾਂ ਦੀ ਜਿਹੜੀ ਜਿੰਨੀ ਵੀ ਪ੍ਰੋਪਰਟੀ ਆ 2,000 ਤੋਂ ਘੱਟ ਕਰਕੇ ਅਤੇ ਉਹ ਆਪਣਾ ਫ੍ਰੀ ਮੈਡੀਕਲ 'ਚ ਲੈਂਦੇ ਆ, ਅਤੇ ਕਈ ਵਾਰੀ ਫਿਰ ਉਹ ਵੈਲਫੇਅਰ ਜਾਂ ਫੂਡ ਸਟੈਂਪਾਂ ਵੀ ਲੈ ਲੈਂਦੇ ਹੈਗੇ ਆ, ਜਿਹਦੇ ਨਾਲ ਜਿਹੜੇ ਲੋਕਾਂ ਨੇ 35 40 ਸਾਲ ਜਿਹੜਾ ਕੰਮ ਕੀਤਾ ਹੁੰਦਾ ਆ ਉਹ ਫਿਰ ਅਪਸੈਟ ਹੁੰਦੇ ਆ ਵੀ ਇਹ ਕੀ ਰੂਲ ਆ ਵੀ ਅਸੀਂ ਤਾਂ 40 ਸਾਲ ਜਿਹੜਾ ਟੈਕਸ ਦਿੱਤਾ, ਇੰਨਾ 25 30 35% ਤੱਕ ਟੈਕਸ ਦਿੱਤਾ, ਅਤੇ ਹੁਣ ਸਾਨੂੰ ਸੋਸ਼ਲ ਸਿਕਿਉਰਿਟੀ ਵੀ ਘੱਟ ਮਿਲ ਰਹੀ ਆ, ਜਦੋਂ ਕਿ ਜਿਨ੍ਹਾਂ ਨੇ ਕੀਤਾ ਕੁਛ ਨਹੀਂ ਉਹਨਾਂ ਦੀ ਜਿਹੜੀ ਉਹਨਾਂ ਨੂੰ ਵੈਲਫੇਅਰ ਪ੍ਰੋਗਰਾਮ ਲੱਗਾ ਆ, ਉਹਨਾਂ ਨੂੰ ਮੈਡੀਕਲ ਵੀ ਮਿਲ ਰਿਹਾ। ਸੋ ਟੋਟਲੀ ਜਿਹੜਾ ਆ ਇਹਨੂੰ ਮਿਸਯੂਜ਼ ਹੋ ਰਿਹਾ। ਜਿਸ ਤਰ੍ਹਾਂ ਇਮੀਗ੍ਰੇਸ਼ਨ ਮਸਲੇ ਦੇ ਉੱਤੇ ਵੀ ਆਪਾਂ ਦੇਖਿਆ ਹੀ ਆ ਵੀ ਕਿਸ ਤਰ੍ਹਾਂ ਜਿਹੜਾ ਇਮੀਗ੍ਰੇਸ਼ਨ ਮਸਲਾ ਆ ਜਿਹੜਾ ਉਹ ਟੋਟਲੀ ਜਿਹੜਾ ਮੈਸਅਪ ਹੋਇਆ ਪਿਆ ਹੈਗਾ ਆ। ਡੈਮੋਕ੍ਰੇਟਸ ਜਿਹੜੇ ਆ ਉਹ ਕੁਛ ਕਰਨਾ ਨਹੀਂ ਚਾਹੁੰਦੇ, ਰਿਪਬਲਿਕਨ ਨੇ ਆਪਣਾ ਸਟੈਂਡ ਬਹੁਤ ਸਖਤ ਲਿਆ ਹੋਇਆ ਆ। ਸੋ ਦੋਨੋਂ ਪਾਰਟੀਆਂ ਜਿਹੜੀਆਂ ਕਿਸੇ ਤਰ੍ਹਾਂ ਵੀ ਸੈਂਟਰ ਦੇ ਵਿੱਚ ਆ ਕੇ ਸੋਲੂਸ਼ਨ ਨਹੀਂ ਕਰ ਰਹੀਆਂ, ਜਿਹਦੇ ਨਾਲ ਜਿਹੜਾ ਆਮ ਲੋਕਾਂ ਨੂੰ ਫਾਇਦਾ ਹੋ ਸਕੇ। ਸੋ ਇਸ ਵੈਲਫੇਅਰ ਦੇ ਪ੍ਰੋਗਰਾਮ ਦੇ ਮੁਤਾਬਕ ਜਿਹੜੇ 30 ਲੱਖ ਲੋਕ ਜਿਹੜੇ ਆ ਉਹਨਾਂ ਦੀ ਜਿਹੜੀ ਵੈਲਫੇਅਰ ਆ ਉਸ ਨੂੰ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕੱਟ ਕਰਨ ਜਾ ਰਿਹਾ ਹੈਗਾ ਆ। ਸੋ ਇਹ ਵਧੀਆ ਗੱਲ ਆ, ਉਹਨਾਂ ਨੂੰ ਚੈੱਕ ਕਰਨਾ ਚਾਹੀਦਾ ਬਿਲਕੁਲ ਵੀ ਬਿਲਕੁਲ ਹੀ ਸੱਚਮੁੱਚ ਹੀ ਇਹ ਬੰਦੇ ਜਿਹੜੇ ਇਸ ਵੈਲਫੇਅਰ ਨੂੰ ਕੁਆਲੀਫਾਈ ਕਰਦੇ ਆ। ਮੈਂ ਜਿਸ ਤਰ੍ਹਾਂ ਦੱਸਿਆ ਵੀ ਕਈ ਤਾਂ ਸੱਚਮੁੱਚ ਵੀ ਕਿਸੇ ਦੀ ਅਨਫੋਰਚੂਨੇਟਲੀ ਕਿਸੇ ਦੇ ਹਸਬੈਂਡ ਦੀ ਡੈਥ ਹੋ ਗਈ, ਉਹੀ ਜਿਹੜਾ ਉਹਨਾਂ ਦਾ ਬ੍ਰੈਡ ਵਿਨਰ ਸੀਗਾ, ਉਹੀ ਰੋਟੀ ਪਾਣੀ ਲਿਆਉਣ ਵਾਲਾ ਸੀ, ਜਾਂ ਕਿਸੇ ਦੀ ਵਾਈਫ ਦੀ ਡੈਥ ਹੋ ਗਈ, ਕੋਈ ਕਿਸੇ ਨੂੰ ਹੈਲਥ ਦਾ ਇਸ਼ੂ ਹੋ ਗਿਆ, ਉਹ ਕੰਮ ਨਹੀਂ ਕਰ ਸਕਦਾ, ਉਹ ਤਾਂ ਠੀਕ ਆ। ਪਰ ਕਈ ਵਾਰੀ ਕੀ ਹੁੰਦਾ ਆ ਵੀ ਮੈਜੋਰਟੀ ਆਫ ਦਾ ਟਾਈਮ ਵੀ ਆਪਾਂ ਕੰਮ ਵੀ ਵਧੀਆ ਕਰ ਸਕਦੇ ਸਾਰਾ ਕੁਛ, ਪਰ ਆਪਾਂ ਫਿਰ ਜਿਹੜੀ ਫੂਡ ਸਟੈਂਪਸ ਲੈਂਦੇ ਹੈਗੇ ਆ, ਜੋ ਕਿ ਇੱਕ ਗਲਤ ਚੀਜ਼ ਹੈਗੀ ਆ। ਸੋ ਜਦੋਂ ਕੋਈ ਵੀ ਚੀਜ਼ ਲਿਮਿਟ ਤੋਂ ਉੱਪਰ ਚੱਲ ਜਾਏ ਅਤੇ ਫਿਰ ਨੈਚੁਰਲੀ ਜਿਹੜੀਆਂ ਗਵਰਨਮੈਂਟਸ ਆ ਉਹਨਾਂ ਨੇ ਸਖਤ ਤਾਂ ਹੋਣਾ ਹੀ ਹੈਗਾ ਆ। ਸੋ ਅਗਲੀ ਖਬਰ ਵੱਲ ਚੱਲੀਏ, ਜਿਹੜੀ ਆ ਆਈਸ ਵੱਲੋਂ, ਜਿਸ ਤਰ੍ਹਾਂ ਆਪਾਂ ਪਿਛਲੇ ਕਾਫੀ ਵੀਕਾਂ ਤੋਂ ਦੱਸਦੇ ਆ ਰਹੇ ਸੀ ਵੀ ਆਈਸ ਜਿਹੜੀ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਆ ਉਹ ਛਾਪੇ ਮਾਰਨ ਜਾ ਰਹੇ ਆ। 2000 ਦੇ ਕਰੀਬ ਉਹਨਾਂ ਨੇ ਨਾਮ ਜਿਹੜੇ ਆ ਉਹ ਫਿਗਰ ਆਊਟ ਕੀਤੇ ਸੀ ਵੀ ਕਿਸ ਤਰ੍ਹਾਂ ਜਿਹੜੇ ਇਹ ਲੋਕ ਕ੍ਰਿਮੀਨਲ ਹੈਗੇ ਆ, ਕਿਸੇ ਤਰ੍ਹਾਂ ਕਿਸੇ 'ਤੇ ਫੈਲਨੀ ਲੱਗੀ ਸੀ, ਕੋਈ ਸੈਕਸ਼ੂਅਲ ਹਰਾਸਮੈਂਟ 'ਚ ਇਨਵੋਲਵ ਸੀ, ਕਿਸੇ ਤਰ੍ਹਾਂ ਦੇ ਜਿਹਦਾ ਵੱਧ ਤੋਂ ਵੱਧ ਜਿਨ੍ਹਾਂ ਦੇ ਕ੍ਰਿਮੀਨਲ ਚਾਰਜ ਲੱਗੇ ਸੀ, ਉਹਨਾਂ ਨੂੰ ਜਿਹੜੀ
ਆਈਸ ਵਾਲੇ ਆ ਉਹਨਾਂ ਨੇ ਅਰੈਸਟ ਕਰਕੇ ਜਿਹੜੇ ਆ ਵਾਪਸ ਆਪਣੇ ਮੁਲਕ ਦੇ ਵਿੱਚ ਭੇਜਣਾ ਸੀ। ਸੋ ਇਹ 2-3 ਵੀਕ ਤੋਂ ਗੱਲਬਾਤ ਚੱਲ ਰਹੀ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਰਡਰ ਕੀਤਾ ਇਸ ਸੰਡੇ ਹੋ ਜਾਣਾ, ਉਸ ਸੰਡੇ ਹੋ ਜਾਣਾ, ਅਤੇ ਹੁਣ ਇਹ ਪਤਾ ਲੱਗਿਆ ਆ ਵੀ ਉਹਨਾਂ ਨੇ ਆਲਰੇਡੀ ਕੁਛ ਕੁ ਲੋਕ ਜਿਹੜੇ ਆ ਉਹ 2000 ਦੇ ਵਿੱਚੋਂ 35-40 ਲੋਕ ਜਿਹੜੇ ਆ ਉਹ ਆਲਰੇਡੀ ਫੜ ਲਏ ਹੈਗੇ ਆ। ਆਪਾਂ ਕੱਲ੍ਹ ਵੀ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜਾ ਨਵਾਂ ਰੂਲ ਆ ਉਹ ਲਾਗੂ ਕਰਨ ਜਾ ਰਿਹਾ ਜਾਂ ਐਗਜ਼ੀਕਿਊਟਿਵ ਆਰਡਰ ਦੇ ਥਰੂ ਟਰੰਪ ਐਡਮਿਨਿਸਟ੍ਰੇਸ਼ਨ, ਉਹਦੇ ਵਿੱਚ ਇਹ ਕਿਹਾ ਗਿਆ ਸੀ ਜਿਸ ਤਰ੍ਹਾਂ ਪਹਿਲਾਂ ਇਹ ਹੁੰਦਾ ਸੀ ਵੀ ਜੇ ਬਾਰਡਰ ਦੇ 100 ਮਾਈਲ ਦੇ ਵਿੱਚ ਤੁਸੀਂ ਹੈਗੇ ਆ, ਜੇ ਅਨਡਾਕੂਮੈਂਟਡ ਆ ਤੁਹਾਨੂੰ ਅਰੈਸਟ ਕਰਕੇ ਵਾਪਸ ਭੇਜ ਸਕਦੇ ਆ। ਹੁਣ ਉਹ ਜਿਹੜੀ ਆ ਮਾਈਲੇਜ ਵਾਲੀ ਆਪਸ਼ਨ ਆ ਉਹ ਉਹਨਾਂ ਨੇ ਰਿਮੂਵ ਕਰਤੀ ਵੀ USA ਦੇ ਵਿੱਚ ਤੁਸੀਂ ਕਿਤੇ ਵੀ ਹੈਗੇ ਆ, ਜੇ ਤੁਸੀਂ ਅਨਡਾਕੂਮੈਂਟਡ ਹੈਗੇ ਆ, ਜਿਹੜੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਆ ਤੁਹਾਨੂੰ ਜਿਹੜੀ ਉਹ ਫੜ ਕੇ ਅਰੈਸਟ ਕਰਕੇ ਵਾਪਸ ਜਿਹੜੇ ਵੀ ਮੁਲਕ ਨੂੰ ਤੁਸੀਂ ਬਿਲੋਂਗ ਕਰਦੇ ਆ ਉੱਥੇ ਭੇਜ ਸਕਦੇ ਹੈਗੇ ਆ। ਸੋ ਇਸੇ ਕਰਕੇ ਆਪਾਂ ਹਮੇਸ਼ਾ ਹੀ ਆਪਣੇ ਜਿੰਨੇ ਭੈਣ ਭਰਾ ਆ ਬੇਨਤੀ ਕਰਦੇ ਆਏ ਆ ਵੀ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਮੀਗ੍ਰੇਸ਼ਨ ਤੁਹਾਨੂੰ ਸ਼ੱਕ ਆ, ਕੋਈ ਪ੍ਰੋਬਲਮ ਆ, ਜ਼ਰੂਰ ਵਧੀਆ ਤੋਂ ਵਧੀਆ ਜਿਹੜਾ ਵਕੀਲ ਆ ਉਹਦੇ ਨਾਲ ਗੱਲ ਕਰੋ। ਤੁਹਾਨੂੰ ਪਤਾ ਵੀ ਜਦੋਂ ਇੱਕ ਵਾਰੀ ਫਿਰ ਉਹਨਾਂ ਨੇ ਕਿਤੇ ਜਹਾਜ਼ ਦੇ ਵਿੱਚ ਬਿਠਾ ਲਿਆ ਤੇ ਫਿਰ ਮੁੜ ਕੇ ਉਸ ਜਹਾਜ਼ 'ਚੋਂ ਉਤਰਨਾ ਬੜਾ ਔਖਾ ਹੁੰਦਾ। ਉਹ ਤੋਂ ਪਹਿਲਾਂ ਜਿਹੜਾ ਆ ਸਭ ਤੋਂ ਪਹਿਲਾਂ USA ਦੇ ਵਿੱਚ ਚਾਹੇ ਕੈਨੇਡਾ ਦੇ ਵਿੱਚ ਜਿਹੜਾ ਵੀ ਕੋਈ ਵੀ ਆਪਣਾ ਭੈਣ ਭਰਾ ਦਾ ਸਭ ਤੋਂ ਪਹਿਲਾਂ ਉਹਦੀ ਜਿਹੜੀ ਪ੍ਰਾਇਓਰਟੀ ਆ ਉਹ ਇਮੀਗ੍ਰੇਸ਼ਨ ਪੇਪਰ ਆਪਣੇ ਕਰੈਕਟ ਕਰਨ ਦੀ ਹੋਣੀ ਚਾਹੀਦੀ ਆ। ਕਿਸੇ ਤਰ੍ਹਾਂ ਵੀ ਤੁਸੀਂ ਆਏ ਹੋਵੋ ਕੋਈ ਪ੍ਰੋਬਲਮ ਨਹੀਂ, ਸਭ ਤੋਂ ਪਹਿਲਾਂ ਉਹ ਪ੍ਰਾਇਓਰਟੀ ਆ। ਕਦੇ ਵੀ ਇਮੀਗ੍ਰੇਸ਼ਨ ਮਾਮਲੇ ਦੇ ਵਿੱਚ ਲੇਜ਼ੀ ਨਾ ਹੋ, ਕਿਉਂਕਿ ਜਿਹੜਾ ਹੁਣ ਮਾਹੌਲ ਚੱਲ ਰਿਹਾ ਇਹ ਮੈਂ ਪਹਿਲਾਂ ਤੋਂ ਹੀ ਦੱਸਦਾ ਆਇਆ ਵੀ ਜਿਹੜੀਆਂ 2020 ਦੀਆਂ ਇਲੈਕਸ਼ਨਸ ਹੋਣੀਆਂ ਹੈਗੀਆਂ ਆ ਉਹਦੇ ਵਿੱਚ ਮੇਨ ਮੁੱਦਾ ਇਮੀਗ੍ਰੇਸ਼ਨ ਦਾ ਹੀ ਹੋਣਾ ਆ। ਉਹਦਾ ਰੀਜ਼ਨ ਇਹ ਆ ਵੀ USA ਦੀ ਜਿਹੜੀ ਇਕੋਨਮੀ ਆ ਉਹ ਬਹੁਤ ਹੀ ਸਟਰੋਂਗ ਆ। 50 ਸਾਲਾਂ ਦੇ ਵਿੱਚ ਅਨਪਲਾਇਮੈਂਟ ਇੰਨੀ ਲੋ ਲੈਵਲ 'ਤੇ ਆ, 3.5% ਤੇ ਕਰੀਬ ਆ। ਇੰਨੀ ਅਨਪਲਾਇਮੈਂਟ ਇੰਨੀ ਲੋ ਲੈਵਲ 'ਤੇ ਕਦੇ ਵੀ USA 'ਚ ਨਹੀਂ ਹੋਈ। ਸੋ ਇਕੋਨਮੀ ਵਾਈਜ਼ ਜਿਹੜਾ ਉਹ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹਨਾਂ ਦੀ ਪੋਜੀਸ਼ਨ ਬੜੀ ਸਟਰੋਂਗ ਹੈਗੀ ਆ। ਅਤੇ ਜੇ ਉਹ ਇਮੀਗ੍ਰੇਸ਼ਨ ਮੁੱਦੇ 'ਤੇ ਬੋਲਦੇ ਆ, ਅਨਡਾਕੂਮੈਂਟਡ ਬੰਦਿਆਂ ਦੇ ਬਾਰੇ ਬੋਲਦੇ, ਹਾਲਾਂਕਿ ਕਈ ਵਾਰ ਉਹ ਬਹੁਤ ਹੀ ਜ਼ਿਆਦਾ ਜਿਹੜੀ ਗਲਤ ਸ਼ਬਦਾਵਲੀ ਵਰਤਦੇ ਹੈਗੇ ਆ, ਉਹ ਜਿਹੜੀ ਆ ਉਹਨਾਂ ਦੇ ਫਾਇਦੇ ਵਾਲੀ ਗੱਲ ਜਾਂਦੀ ਆ। ਫਾਇਦੇ ਵਾਲੀ ਗੱਲ ਇਸ ਕਰਕੇ ਜਾਂਦੀ ਆ ਵੀ ਜਿਹੜੀਆਂ ਵੀ ਵੋਟਰਸ ਆ ਉਹਨਾਂ ਨੂੰ ਉਹ ਟਾਰਗੇਟ ਕਰਨਾ ਚਾਹੁੰਦੇ ਆ, ਉਹ ਵੋਟਰ ਬੇਸ ਜਿਹੜਾ ਆ ਉਹ ਉਹਨਾਂ ਦਾ ਸਟਰੋਂਗ ਹੁੰਦਾ ਜਾਂਦਾ ਵੀ ਦੇਖੋ ਜੀ ਸਾਡਾ ਆਹ ਹੀ ਬੰਦਾ ਆ, ਆਹ ਹੀ ਪ੍ਰੈਜ਼ੀਡੈਂਟ ਆ, ਇਹ ਇਸ ਮੁੱਦੇ ਦੇ ਉੱਤੇ ਬੋਲਦਾ ਆ। ਜਦੋਂ ਕਿ ਜਿਹੜੇ ਬਾਕੀ ਕੈਂਡੀਡੇਟਸ ਹੈਗੇ ਆ ਖਾਸ ਕਰਕੇ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ, ਉਹ ਇਸ ਮੁੱਦੇ 'ਤੇ ਬੋਲ ਹੀ ਨਹੀਂ ਰਹੇ ਹੈਗੇ। ਸੋ ਉਹਦੇ ਨਾਲ ਉਹਨਾਂ ਦਾ ਆਪਣਾ ਬੇਸ ਸਟਰੋਂਗ ਹੁੰਦਾ ਆ ਅਤੇ ਉਹਨਾਂ ਦੇ ਗਾਹਾਂ ਨੂੰ ਇਲੈਕਸ਼ਨ ਜਿੱਤਣ ਦੇ ਜਿਹੜੇ ਚਾਂਸ ਆ ਉਹ ਕਾਫੀ ਵਧੀਆ ਹੋਣਗੇ। ਸੋ ਇਸ ਕਰਕੇ ਆਉਣ ਵਾਲੇ ਜਿਹੜੇ 2020 ਦੀ ਜਿਹੜੀ ਇਲੈਕਸ਼ਨ ਹੋਣੀ ਹੈਗੀ ਆ ਉਸ ਤੱਕ ਜਿਹੜਾ ਇਮੀਗ੍ਰੇਸ਼ਨ ਆਈਸ ਹੋ ਗਈ, ਬਾਰਡਰ ਪੈਟਰੋਲ ਏਜੰਟਸ ਹੋ ਗਏ, ਉਹਨਾਂ ਨੇ ਪੂਰਾ ਦੱਬ ਕੇ ਜਿਹੜਾ ਆਪਣਾ ਕੰਮ ਕਰਨਾ ਹੈਗਾ। ਜਿਹੜੀਆਂ ਨਵੀਆਂ ਰਿਪੋਰਟਸ ਆ ਰਹੀਆਂ ਹੈਗੀਆਂ ਆਈਸ ਦੀਆਂ, ਇੱਕ ਰਿਪੋਰਟ ਆ ਰਹੀ ਆ ਵੀ ਇੱਕ ਫਾਦਰ ਅਤੇ ਸਨ, ਆਪਣਾ ਬਾਪ ਅਤੇ ਉਹਨਾਂ ਦਾ ਮੁੰਡਾ ਜਿਹੜਾ ਆ, ਉਹਨਾਂ ਨੂੰ ਆਈਸ ਵਾਲੇ ਜਦੋਂ ਅਰੈਸਟ ਕਰਨ ਗਏ ਅਤੇ ਜਿਹੜੇ ਆਲੇ ਦੁਆਲੇ ਗੁਆਂਢੀ ਸੀਗੇ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਜਿਹੜੀ ਚੇਨ ਆ ਉਹ ਉਸ ਦੋਨਾਂ ਦੇ ਆਲੇ ਦੁਆਲੇ ਬਣਾ ਲਈ, ਜਿਹਦੇ ਨਾਲ ਕੀ ਹੋਇਆ ਵੀ ਉਹਨਾਂ ਨੂੰ ਜਿਹੜਾ ਆਈਸ ਵਾਲਿਆਂ ਨੂੰ ਅਰੈਸਟ ਕਰਨਾ ਕਾਫੀ ਔਖਾ ਹੋਇਆ। ਅਤੇ 30 ਤੋਂ 40 ਦੇ ਕਰੀਬ ਜਿਹੜੇ ਨੇਬਰ ਸੀਗੇ ਉਹਨਾਂ ਨੇ ਜਿਹੜਾ ਆਲੇ ਦੁਆਲੇ ਚੇਨ ਬਣਾ ਲਈ, ਜਿਨ੍ਹਾਂ ਨੂੰ ਆਈਸ ਵਾਲੇ ਅਰੈਸਟ ਕਰਨ ਗਏ ਸੀ। ਉਹਨਾਂ ਨੇ ਬਲਕਿ ਜਿਹੜੇ ਅਰੈਸਟ ਕਰਨ ਗਏ ਸੀ ਉਹਨਾਂ ਦੇ ਉੱਤੇ ਪਾਣੀ ਵਗੈਰਾ ਵੀ ਜਿਹੜਾ ਸਿੱਟਿਆ ਹੈਗਾ ਆ, ਜਿਹੜੀਆਂ ਕੱਲ੍ਹ ਵੀਡੀਓਜ਼ ਆ ਉਹ ਕਾਫੀ ਜ਼ਿਆਦਾ ਜਿਹੜੀਆਂ ਵਾਇਰਲ ਹੋਈਆਂ ਹੈਗੀਆਂ ਆ। ਇਹਦੇ ਨਾਲ ਕੀ ਹੋਣਾ ਆ, ਇੱਕ ਤਰ੍ਹਾਂ ਦੇ ਨਾਲ ਜਿਹੜਾ ਮਾਹੌਲ ਆ ਉਹ ਖਰਾਬ ਹੋ ਰਿਹਾ। ਅਤੇ ਦੇਖੋ ਜੀ ਵੀ ਜਿਹੜੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਆ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਜਿਹੜੇ ਦੂਜੇ ਪਾਸੇ ਆ ਐਡਵੋਕੇਸੀ ਗਰੁੱਪਸ, ਉਹ ਵੀ ਕੰਸਰਨਡ ਹੈਗੇ ਆ ਵੀ ਕਿਸ ਤਰ੍ਹਾਂ ਜਿਹੜੇ ਅਨਡਾਕੂਮੈਂਟਡ ਲੋਕ ਆ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ ਆ। ਅਤੇ ਉਹ ਕਹਿੰਦੇ ਵੀ ਅਸੀਂ ਪੂਰੀ ਤਰ੍ਹਾਂ ਟਰਾਈ ਕਰਾਂਗੇ ਵੀ ਜਿਹੜੇ ਘੱਟੋ ਘੱਟ 12 ਸਾਲ ਦਾ ਜਿਹੜਾ ਬੱਚਾ ਆ ਉਸ ਨੂੰ ਤਾਂ ਨਹੀਂ ਇੱਦਾਂ ਜਿਹੜਾ ਅਰੈਸਟ ਕੀਤਾ ਜਾਣਾ ਚਾਹੀਦਾ। ਇਹ ਇਨਸੀਡੈਂਟ ਜਿਹੜੀ ਆ ਨੈਸ਼ਵਿਲ ਦੇ ਵਿੱਚ ਹੋਈ ਹੈਗੀ ਆ। ਹੋਰ ਵੀ ਜਿਹੜੀਆਂ ਕਈ ਇਨਸੀਡੈਂਟਸ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਆ ਰਹੀਆਂ, ਜਿਹਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਆ ਉਹਨਾਂ ਨੂੰ ਜਿਹੜਾ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਜਿਹੜੇ ਆਈਸ ਆਫੀਸਰਸ ਨੇ
ਟੈਨਸੀ ਦੇ ਵਿੱਚ ਵੀ ਕੁਛ ਕੁ ਲੋਕਾਂ ਨੂੰ ਉਹ ਅਰੈਸਟ ਕੀਤਾ ਆ। ਟੈਨਸੀ 'ਚ ਹੀ ਹੋਇਆ ਇਹ ਸਭ ਕੁਛ, ਜਿਸ ਤਰ੍ਹਾਂ ਮੈਂ ਦੱਸਿਆ ਵੀ ਜਿਹੜੇ ਨੇਬਰਸ ਆ ਉਹ ਉਹਦੇ ਹੱਕ ਦੇ ਵਿੱਚ ਆ ਗਏ, ਜਿਨ੍ਹਾਂ ਨੂੰ ਅਰੈਸਟ ਕਰਨ ਗਏ ਸੀ ਅਤੇ ਉਹਨਾਂ ਨੇ ਆਲੇ ਦੁਆਲੇ ਜਿਹੜਾ ਘੇਰਾ ਪਾ ਲਿਆ ਵੀ ਨਹੀਂ ਅਸੀਂ ਇਹਨਾਂ ਨੂੰ ਅਰੈਸਟ ਨਹੀਂ ਹੋਣ ਦੇਵਾਂਗੇ। ਅਤੇ ਜੇ ਦੱਸਦੇ ਜਾਈਏ ਪੁਲਿਸ ਨੇ ਉਸ ਏਰੀਆ ਨਾਰਥ ਕੈਰੋਲੀਨਾ ਦੇ ਵਿੱਚ 27 ਦੇ ਕਰੀਬ ਲੋਕਾਂ ਨੂੰ ਜਿਹੜਾ ਆ ਅਰੈਸਟ ਕੀਤਾ ਹੈਗਾ ਆ। ਸੋ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਆਲਰੇਡੀ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਅਰੈਸਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਆ। ਹੁਣ ਆਪਾਂ ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਹੋਰ ਜਿਹੜੀਆਂ ਖਬਰਾਂ ਆ ਉਹ ਲੈ ਕੇ ਹਾਜ਼ਰ ਹੋਵਾਂਗੇ। ਸੋ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ। ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰੀ ਫੇਰ ਸਰੋਤਿਆਂ ਨੂੰ ਬ੍ਰੇਕ ਤੋਂ ਬਾਅਦ ਜੀ ਆਇਆਂ ਨੂੰ, ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਗਲੀਆਂ ਖਬਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਅੱਜ ਦੇ ਜਿਹੜੇ ਸਪੋਂਸਰ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਤੋਂ ਮਨਜੀਤ ਸਿੰਘ, ਨਰਿੰਦਰ ਕੌਰ ਕੋਲਾਰ, ਅਮਰਜੀਤ ਸਿੰਘ ਸਟਾਕਟਨ ਤੋਂ, ਗੁਰਮੀਤ ਸਿੰਘ ਗਿੱਲ ਕਲੋਵਿਸ ਤੋਂ, ਸਤਨਾਮ ਸਿੰਘ ਯੂਬਾ ਸਿਟੀ ਤੋਂ, ਬੀਸਲਾ ਪਰਿਵਾਰ ਫਰਿਜ਼ਨੋ ਕੈਲੀਫੋਰਨੀਆ ਤੋਂ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ ਤੋਂ, ਜੋ ਕਿ ਅੱਜ ਕੱਲ੍ਹ ਫਰਿਜ਼ਨੋ 'ਚ ਰਹਿੰਦੇ ਆ। ਇਹਨਾਂ ਸਾਰਿਆਂ ਦਾ ਧੰਨਵਾਦ ਜੋ ਇਹ ਜਿਹੜਾ ਸਵੇਰ ਵਾਲਾ ਜਿਹੜਾ ਸਾਡਾ ਪ੍ਰੋਗਰਾਮ ਹੁੰਦਾ ਆ ਅਪਡੇਟ ਅਮਰੀਕਾ, ਉਸ ਨੂੰ ਸਪੋਂਸਰ ਕਰਦੇ ਹੈਗੇ ਆ। ਸੋ ਅਗਲੀਆਂ ਖਬਰਾਂ ਵੱਲ ਚੱਲੀਏ। ਜਿਹੜੀ ਖਬਰ ਆ ਰਹੀ ਆ, ਹਾਰਵਰਡ ਯੂਨੀਵਰਸਿਟੀ ਨੇ ਇਹ ਜਿਹੜੀ ਨਵਾਂ ਉਹਨਾਂ ਦਾ ਜਿਹੜਾ ਮੈਗਜ਼ੀਨ ਆਇਆ ਇਸ ਮੰਥ ਦਾ, ਉਹਦੇ ਵਿੱਚ ਉਹਨਾਂ ਨੇ ਇਹ ਜਿਹੜੀ ਖਬਰ ਰਿਲੀਜ਼ ਕੀਤੀ ਆ ਵੀ ਜਿਹੜੀ ਐਸਪਰੀਨ ਆ, ਆਪਾਂ ਬਹੁਤ ਸਾਰੇ ਲੋਕ ਜਿਹੜੇ ਆ, ਮਿਲੀਅਨਸ ਆਫ ਲੋਕ ਜਿਹੜੇ ਕਹਿੰਦੇ ਐਸਪਰੀਨ ਨੂੰ ਯੂਜ਼ ਕਰਦੇ ਹੈਗੇ ਆ, ਜੋ ਕਿ ਜਿਹੜੇ ਤੁਹਾਡੇ ਦਿਲ ਨੂੰ ਜਿਹੜਾ ਸਟਰੋਂਗ ਰੱਖੇ, ਥਿਨਰ ਲਈ ਯੂਜ਼ ਕਰਦੇ ਆ। ਕਹਿੰਦੇ ਪਈ ਉਹਨਾਂ ਨੂੰ ਐਸਪਰੀਨ ਯੂਜ਼ ਕਰਨੀ ਬੰਦ ਕਰ ਦੇਣੀ ਚਾਹੀਦੀ ਆ। ਮਿਲੀਅਨਸ ਆਫ ਲੋਕ ਜਿਹੜੇ ਕਹਿੰਦੇ ਵੀ ਐਸਪਰੀਨ ਲੈਂਦੇ ਆ, ਉਹਨਾਂ ਨੂੰ ਜਿਹੜਾ ਹਾਰਟ ਅਟੈਕ ਜਦੋਂ ਉਹਨੂੰ ਪ੍ਰੀਵੈਂਟ ਕਰਨ ਦੇ ਲਈ ਐਸਪਰੀਨ ਯੂਜ਼ ਕਰਦੇ ਆ, ਉਸ ਦੀ ਜ਼ਰੂਰਤ ਨਹੀਂ। ਇਹ ਜਿਹੜੀਆਂ ਗਾਈਡਲਾਈਨਸ ਆ ਉਹ ਇਸ ਸਾਲ ਇਸ਼ੂ ਕਰਨ ਜਾ ਰਹੇ ਆ। 29 ਮਿਲੀਅਨ ਲੋਕ ਜਿਹੜੇ 40 ਸਾਲ ਜਾਂ ਇਸ ਤੋਂ ਓਲਡਰ ਹੈਗੇ ਆ, ਉਹ ਕਹਿੰਦੇ ਵੀ ਇੱਕ ਗੋਲੀ ਜਿਹੜੀ ਐਸਪਰੀਨ ਦੀ ਪਰ ਡੇ ਲੈਂਦੇ ਹੈਗੇ ਆ। 2017 ਦੇ ਵਿੱਚ ਇਹ ਉਹਨਾਂ ਨੇ ਸਰਵੇ ਕੀਤਾ, ਜਿਨ੍ਹਾਂ ਕੋਲ ਕਹਿੰਦੇ ਕੋਈ ਹਾਰਟ ਡਿਸੀਜ਼ ਹੀ ਹੈ ਨਹੀਂ ਕਿਸੇ ਤਰ੍ਹਾਂ ਦੀ ਵੀ। ਕਈ ਵਾਰ ਇੱਕ ਦੂਜੇ ਦੀ ਗੱਲ ਸੁਣ ਕੇ ਜਿਹੜੀ ਅਸੀਂ ਐਸਪਰੀਨ ਜਿਹੜੀ ਲੈ ਲੈਂਦੇ ਹੈਗੇ ਆ। ਇਸੇ ਸਟੱਡੀ ਦੇ ਵਿੱਚ ਉਹਨਾਂ ਨੇ ਸ਼ੋਅ ਕੀਤਾ ਵੀ 6.6 ਮਿਲੀਅਨ ਲੋਕ ਜਿਹੜੇ ਹੈਗੇ ਆ ਉਹ ਆਪਣੇ ਆਪ ਦੇ ਵਿੱਚ ਜਿਹੜੀ ਐਸਪਰੀਨ ਯੂਜ਼ ਕਰ ਲੈਂਦੇ ਆ, ਜਦੋਂ ਕਿ ਕਿਸੇ ਵੀ ਡਾਕਟਰ ਨੇ ਉਹਨਾਂ ਨੂੰ ਜਿਹੜੀ ਐਸਪਰੀਨ ਆ ਉਹ ਰਿਕਮੈਂਡ ਨਹੀਂ ਕੀਤੀ। ਅਤੇ ਕਹਿੰਦੇ ਭਈ ਜਿਹੜੇ ਆਲਮੋਸਟ ਹਾਫ ਦਾ ਪੀਪਲ ਜਿਹੜੇ ਓਵਰ 70 ਹੈਗੇ ਆ, ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਹਾਰਟ ਦੀ ਡਿਸੀਜ਼ ਹੈ ਨਹੀਂ, ਜੋ ਕਿ ਐਸਟੀਮੇਟਡ 10 ਮਿਲੀਅਨ ਬਣਦੇ ਆ, ਉਹ ਵੀ ਕਹਿੰਦੇ ਭਈ ਇੱਕ ਜਿਹੜੀ ਦਵਾਈ ਹੈਗੀ ਆ, ਇੱਕ ਗੋਲੀ ਆ, ਉਹ ਐਸਪਰੀਨ ਦੀ ਅੱਜ ਦੀ ਡੇਟ ਦੇ ਵਿੱਚ ਲੈਂਦੇ ਹੈਗੇ ਆ। ਸੋ ਨਵੀਂ ਸਟੱਡੀ ਦੇ ਮੁਤਾਬਕ ਜਿਹੜੀ ਐਸਪਰੀਨ ਆ, ਇਹ ਕਹਿੰਦੇ ਕੋਈ ਇਹਦਾ ਬਾਹਲਾ ਫਾਇਦਾ ਨਹੀਂ ਹੈਗਾ, ਚਾਹੇ ਤੁਸੀਂ ਹਾਰਟ ਦੇ ਪੇਸ਼ੈਂਟ ਹੈਗੇ ਆ ਜਾਂ ਨਹੀਂ ਹੈਗੇ। ਸੋ ਇਹ ਅੱਜ ਦੀ ਸਟੱਡੀ ਆਈ ਹੈਗੀ ਆ। ਹਾਰਵਰਡ ਯੂਨੀਵਰਸਿਟੀ ਜਿਹੜੀ ਵਰਲਡ ਦੀ ਸਭ ਤੋਂ ਟੌਪ ਨੌਚ ਯੂਨੀਵਰਸਿਟੀ ਆ, ਉਹਨਾਂ ਵੱਲੋਂ ਇਹ ਜਿਹੜੀ ਹਾਰਵਰਡ ਐਂਡ ਵੈਥ ਇਜ਼ਰਾਈਲ ਡੈਕੋਨਸ ਮੈਡੀਕਲ ਸੈਂਟਰ ਜਿਹੜਾ ਆ, ਉੱਥੋਂ ਇਹ ਸਟੱਡੀ ਆਈ ਆ। ਸੋ ਜਿਹੜੇ ਵੀ ਕੋਈ ਐਸਪਰੀਨ ਲੈਂਦੇ ਹੈਗੇ ਆ, ਪਲੀਜ਼ ਆਪਣੇ ਜਿਹੜੇ ਡਾਕਟਰ ਹੈਗੇ ਆ ਉਹਨਾਂ ਦੇ ਨਾਲ ਸ਼ੇਅਰ ਕਰੋ। ਚਾਹੇ ਤੁਸੀਂ ਐਸਪਰੀਨ ਖਾਂਦੇ ਆ ਜਾਂ ਤੁਸੀਂ ਖਾਣੋਂ ਛੱਡਣੀ ਹੈਗੀ ਆ, ਜ਼ਰੂਰ ਇੱਕ ਵਾਰੀ ਉਹਦਾ ਮੇਬੀ ਕੋਈ ਹੋਰ ਆਲਟਰਨੇਟਿਵ ਹੋਊ, ਕਿਉਂਕਿ ਆਪਾਂ ਤਾਂ ਡਾਕਟਰ ਨਹੀਂ, ਮੈਂ ਤਾਂ ਜਿਹੜੀ ਖਬਰ ਹੈਗੀ ਆ ਉਹੀ ਤੁਹਾਡੇ ਨਾਲ ਸਾਂਝੀ ਕਰ ਰਿਹਾ। ਸੋ ਪਲੀਜ਼ ਆਪਣੇ ਜਿਹੜੇ ਡਾਕਟਰ ਦੇ ਨਾਲ ਜ਼ਰੂਰ ਇਹ ਗੱਲਬਾਤ ਕਰਿਓ, ਕਿਉਂਕਿ ਜਿਹੜੀ ਨਵੀਂ ਸਟੱਡੀ ਆਈ ਆ, ਕਿਉਂਕਿ ਤੁਹਾਨੂੰ ਪਤਾ ਹੀ ਆ USA ਦੇ ਵਿੱਚ ਰਿਸਰਚ ਚੱਲਦੀ ਰਹਿੰਦੀ ਆ। ਕਦੇ ਕਹਿ ਦਿੰਦੇ ਆ ਵੀ ਆਹ ਗੱਲ ਠੀਕ ਆ, ਫਿਰ 10-15 ਸਾਲਾਂ ਬਾਅਦ ਕਹਿੰਦੇ ਇਹ ਠੀਕ ਨਹੀਂ ਹੈ, ਪਰ ਫਿਰ ਵੀ ਸਾਨੂੰ ਜਿਹੜਾ ਆ ਉਹ ਅਪਡੇਟ ਰਹਿਣਾ ਚਾਹੀਦਾ, ਕਿਉਂਕਿ ਨਵੀਂ ਟੈਕਨੋਲੋਜੀ ਆ, ਰਿਸਰਚ ਬੜੇ ਵੱਡੇ ਲੈਵਲ 'ਤੇ ਹੁੰਦੀ ਹੈ ਹਰ ਫੀਲਡ ਦੇ ਵਿੱਚ, ਅਤੇ ਕੁਛ ਨਾ ਕੁਛ ਜਿਹੜਾ ਉਹਦੇ 'ਚੋਂ ਚੰਗਾ ਮਿਲਦਾ ਹੈਗਾ। ਅਗਲੀ ਖਬਰ ਵੱਲ ਚੱਲੀਏ। ਪੈਨਸਿਲਵੇਨੀਆ ਦੇ ਵਿੱਚ ਇੱਕ ਕਹਿੰਦੇ ਪਿਤਾ ਨੂੰ ਜਿਹੜਾ ਆ ਉਸ ਨੂੰ ਅਰੈਸਟ ਕੀਤਾ ਗਿਆ। ਉਸਨੇ ਸੋਚਿਆ ਸੀ
ਪਈ ਇੱਕ ਜਿਹੜਾ ਮੁੰਡਾ ਆ ਉਸ ਨੇ ਉਸ ਦੀ ਡਾਟਰ ਨੂੰ ਜਿਹੜਾ ਹੈਗਾ ਆ ਡਰੱਗਸ ਦੇ ਉੱਤੇ ਲਾ ਦਿੱਤਾ ਹੈਗਾ ਆ। ਮਾਈਕਲ ਡੀ ਬਿਆਜੀਓ 41 ਸਾਲਾਂ ਦਾ ਜਿਹੜਾ ਹੈਗਾ ਆ ਉਸ ਨੂੰ ਜਿਹੜਾ ਅਰੈਸਟ ਕੀਤਾ ਗਿਆ ਆ ਫॉर ਦਾ ਫੇਟਲ ਸ਼ੂਟਿੰਗ ਜਿਹੜੀ ਕੀਤੀ ਆ ਉਸਨੇ। ਡੈਰਨ ਸਕਾਟ ਜਵਾਕ ਜਿਹੜੇ ਆ ਇਸ ਮੁੰਡੇ ਦਾ ਨਾਮ ਦੱਸਿਆ ਆ ਅਤੇ ਇਹ ਨਿਊ ਕੈਸਲ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਦੱਸਿਆ ਆ। ਜੈਵਕੈਕ ਜਿਹੜਾ ਆ 17 ਸਾਲਾਂ ਦਾ ਆ, ਇੱਕ ਸੁਪਰ ਪੀਜ਼ਾ ਜਿਹੜਾ ਉੱਥੇ ਕੰਮ ਕਰਦਾ ਹੈਗਾ ਅਤੇ ਉਸ ਨੇ ਜਿਹੜੇ ਬੰਦੇ ਨੇ ਸ਼ੂਟ ਕੀਤਾ ਹੈਗਾ ਆ ਮਾਈਕਲ ਡੀ ਬਿਆਗਿਓ ਉਸ ਦੀ ਬੇਟੀ ਨੂੰ ਕਹਿੰਦਾ ਵੀ ਡਰੱਗ ਦੇ ਉੱਤੇ ਲਾ ਦਿੱਤਾ। ਜਦੋਂ ਉਸਨੇ ਇਨਵੈਸਟੀਗੇਸ਼ਨ ਕੀਤੀ ਵੀ ਇਹੀ ਬੰਦਾ ਆ ਜਿਸ ਨੇ ਮੇਰੀ ਜਿਹੜੀ ਬੇਟੀ ਆ ਉਸ ਨੂੰ ਡਰੱਗ 'ਤੇ ਲਾਇਆ ਅਤੇ ਉਹ ਜਾ ਕੇ ਆਪਣੀ ਗਨ ਲੈ ਕੇ ਉਸ ਨੇ ਉਸ ਮੁੰਡੇ ਦੇ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਹੈਗੀਆਂ। ਸੋ ਉਸ ਨੂੰ ਹੁਣ ਜਿਹੜਾ ਆ ਉਹ ਮੁੰਡਾ ਜਿਹੜਾ ਆ ਉਸ ਦੀ ਮੌਤ ਵੀ ਹੋ ਗਈ। ਸੋ ਹੁਣ ਇਸ ਨੂੰ ਅਰੈਸਟ ਕੀਤਾ ਗਿਆ ਹੈਗਾ ਆ। ਅਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਹੈਗੇ ਆ ਉਹ ਟਰਨਿੰਗ ਪੁਆਇੰਟ USA ਟੀਨ ਸਟੂਡੈਂਟ ਐਕਸ਼ਨ ਜਿਹੜੀ ਸਮਿਟ ਹੈਗੀ ਆ ਉੱਥੇ ਉਹ ਬੋਲੇ ਅਤੇ ਕਾਫੀ ਜਿਹੜੇ ਨੌਜਵਾਨ ਹੈਗੇ ਆ ਆਲਮੋਸਟ ਜਿਹੜੇ 18 ਸਾਲਾਂ ਤੋਂ ਘੱਟ ਬੱਚੇ ਆ ਉਹਨਾਂ ਦੀ ਜਿਹੜੀ ਰੈਲੀ ਰੱਖੀ ਗਈ ਸੀ। ਉੱਥੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਪਣੇ ਜਿਹੜੇ ਰਿਮਾਰਕਸ ਆ ਉਹ ਡਿਲੀਵਰ ਕੀਤੇ ਹੈਗੇ ਆ। ਇਹ USA ਦੀ ਟੀਨ ਸਟੂਡੈਂਟ ਐਕਸ਼ਨ ਸਮਿਟ 2019 ਜਿਹੜੀ ਕਿ ਵਾਸ਼ਿੰਗਟਨ DC ਦੇ ਵਿੱਚ ਅੱਜ ਹੋ ਰਹੀ ਹੈਗੀ ਆ, ਉੱਥੇ ਉਹਨਾਂ ਨੇ ਆਪਣੇ ਜਿਹੜੇ ਬਿਆਨ ਦਿੱਤੇ ਹੈਗੇ ਆ। ਅਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਉਹ ਰੋਬਰਟ ਮਿਊਲਰ ਦੇ ਨਾਲ ਰਿਲੇਟਡ ਹੈਗੀ ਆ। ਕੱਲ੍ਹ ਤੋਂ ਜਿਹੜੇ ਰੋਬਰਟ ਮਿਊਲਰ ਆ ਉਹ ਜਿਹੜੇ ਆ ਆਪਣੇ ਵਿਚਾਰ ਰੱਖਣਗੇ। ਕੁਛ ਕੁ ਜਿਹੜੀਆਂ ਹਾਊਸ ਇੰਟੈਲੀਜੈਂਟ ਕਮੇਟੀ ਹੈਗੀ ਆ ਉਹਦੇ ਸਾਹਮਣੇ ਬੁੱਧਵਾਰ ਨੂੰ ਜਿਹੜੀ ਹਾਊਸ ਜੁਡੀਸ਼ਰੀ ਕਮੇਟੀ 8:30 ਵਜੇ ਅਤੇ ਉਹ ਤੋਂ ਬਾਅਦ ਇੰਟੈਲੀਜੈਂਸ ਕਮੇਟੀ ਦੇ ਵਿੱਚ ਅਤੇ ਉਹਨਾਂ ਨੂੰ ਇੱਕ ਲੈਟਰ ਜਿਹੜਾ ਆ ਆਪਣਾ US ਦੇ ਅਟਾਰਨੀ ਜਨਰਲ ਆ ਉਹਨਾਂ ਵੱਲੋਂ ਇਸ਼ੂ ਕੀਤਾ ਗਿਆ ਆ ਵੀ ਉਹ ਆਪਣੇ ਉਹੀ ਵਿਚਾਰ ਰੱਖਣ ਜਿਹੜੀ ਉਹਨਾਂ ਨੇ ਇਨਵੈਸਟੀਗੇਸ਼ਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਕੀਤੀ ਸੀ ਵੀ ਕਿਸੇ ਤਰ੍ਹਾਂ ਦੇ ਨਾਲ ਜਿਹੜੀ ਰਸ਼ੀਆ ਦੀ ਜਿਹੜੀ ਇਨਵੋਲਵਮੈਂਟ USA ਦੀ ਇਲੈਕਸ਼ਨ ਦੇ ਵਿੱਚ ਹੋਈ ਸੀ ਉਹਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਿਤੇ ਇਨਵੋਲਵ ਤਾਂ ਨਹੀਂ ਸੀ। ਜਦੋਂ ਕਿ ਇਹ ਰਿਪੋਰਟ ਦੇ ਵਿੱਚ ਬਾਅਦ 'ਚ ਕਲੀਅਰਲੀ ਆ ਗਿਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਿਤੇ ਵੀ ਇਨਵੋਲਵ ਨਹੀਂ ਸੀ, ਪਰ ਫਿਰ ਉਹ ਤੋਂ ਬਾਅਦ ਜਿਹੜਾ ਆਬਸਟਰਕਸ਼ਨ ਆਫ ਜਸਟਿਸ ਵੀ ਇਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਬਲੌਕ ਕੀਤਾ ਆ ਤਾਂ ਕਿ ਜਿਹੜਾ ਸਹੀ ਜਿਹੜੀ ਇਨਵੈਸਟੀਗੇਸ਼ਨ ਹੋ ਸਕੇ ਉਹਦੇ ਬਾਰੇ ਜਿਹੜਾ ਆ ਕੋਈ ਕਲੀਅਰ ਸਟੈਂਡ ਉਹਨਾਂ ਨੇ ਨਹੀਂ ਦੱਸਿਆ ਸੀ। ਅਤੇ ਉਸ ਨੂੰ ਲੈ ਕੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਕਾਫੀ ਜਿਹੜਾ ਫਿਰ ਇਹ ਰੌਲਾ ਪਾਇਆ ਅਤੇ ਹੁਣ ਪਰ ਸਟਿਲ ਜਿਹੜੇ ਡੈਮੋਕ੍ਰੇਟਸ ਆ ਉਹ ਚਾਹ ਰਹੇ ਆ ਵੀ ਜਿਹੜੀ ਜੇ ਰੋਬਰਟ ਮਿਊਲਰ ਦੀ ਜਿਹੜੀ ਨਵੀਂ ਜਿਹੜੀ ਟੈਸਟੀਫਾਈ ਉਹ ਨਹੀਂ ਕਰਨਾ ਹੈਗਾ ਕਾਂਗਰਸ ਦੇ ਜਿਹੜੀ ਸਪੈਸ਼ਲ ਕਮੇਟੀਜ਼ ਆ ਉਹਨਾਂ ਦੇ ਅੱਗੇ ਉਹਦੇ ਵਿੱਚੋਂ ਸਾਨੂੰ ਕੁਛ ਨਾ ਕੁਛ ਮਿਲ ਜਾਵੇ ਤਾਂ ਕਿ ਫਿਰ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦੇ ਪਿੱਛੇ ਉਹ ਪੈ ਸਕਣ। ਹੁਣ ਇਹ ਦੇਖੋ ਵੀ ਕੱਲ੍ਹ ਨੂੰ ਜਿਹੜੀ ਉਹਨਾਂ ਦੀ ਹੋਣੀ ਆ ਟੈਸਟੀਮਨੀ, ਉਸ ਤੋਂ ਬਾਅਦ ਉਹਦੇ ਵਿੱਚੋਂ ਜਿਹੜਾ ਕੀ ਨਿਕਲਦਾ ਆ ਉਹ ਫਿਰ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ। ਅਗਲੀ ਖਬਰ ਇੱਕ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਇੱਕ ਜਿਹੜਾ ਬੰਦਾ ਹੈਗਾ ਆ ਉਸ ਨੂੰ 8 ਸਾਲਾਂ ਦੀ ਜਿਹੜੀ ਆ ਸਜ਼ਾ ਹੋਈ ਹੈਗੀ ਆ। ਉਸ ਨੇ ਇੱਕ ਜਿਹੜੀ ਲੜਕੀ ਆ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਸੀਗੀਆਂ ਕਿਉਂਕਿ ਇਹ ਦੇਖੋ ਵੀ ਲੜਾਈ ਸੋਸ਼ਲ ਮੀਡੀਆ ਜਿਹੜਾ ਇੱਕ ਚੰਗੀ ਚੀਜ਼ ਵੀ ਆ, ਪਰ ਜੇ ਤੁਸੀਂ ਉਸ ਨੂੰ ਗਲਤ ਤਰੀਕੇ ਨਾਲ ਯੂਜ਼ ਕਰਨਾ ਆ ਅਤੇ ਉਹ ਜਿਹੜਾ ਆ ਉਹ ਨੁਕਸਾਨਦਾਇਕ ਵੀ ਹੋ ਸਕਦਾ ਆ। ਸੋ 22 ਸਾਲਾਂ ਦਾ ਡਾਰੀਓ ਰਾਮਿਰੇਜ਼ ਇਸ ਦੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਇੱਕ ਟੀਨੇਜਰ ਗਰਲ ਹੈਗੀ ਆ ਉਹਦੇ ਨਾਲ ਲੜਾਈ ਚੱਲ ਰਹੀ ਸੀ ਅਤੇ ਉਸ ਤੋਂ ਹੀ ਗੁੱਸੇ ਹੋ ਕੇ ਉਸ ਨੇ ਜਿਹੜੀ ਇੱਕ ਟੀਨੇਜਰ ਗਰਲ ਆ ਉਸ ਨੂੰ ਗੋਲੀਆਂ ਦੇ ਨਾਲ ਜਿਹੜਾ ਸੈਂਟਰਲ ਫ੍ਰਿਜ਼ਨੋ ਆ ਉਹਦੇ ਵਿੱਚ ਪਿਛਲੇ ਸਤੰਬਰ 2018 ਦੇ ਵਿੱਚ ਮਾਰ ਦਿੱਤਾ ਸੀ। ਅਤੇ ਹੁਣ ਜਿਹੜਾ ਜੱਜ ਜੇਮਸ ਕੈਲੀ ਹੈਗੇ ਆ ਉਸ ਨੇ ਜਿਹੜੀ ਸਜ਼ਾ ਆ ਸੁਣਾ ਦਿੱਤੀ ਆ ਰਾਮਿਰੇਜ਼ ਦੇ ਅਗੇਂਸਟ ਅਤੇ ਉਸ ਨੂੰ 8 ਸਾਲਾਂ ਦੀ ਜਿਹੜੀ ਆ ਸਜ਼ਾ ਮਿਲੀ ਹੈ। ਸੋ ਇਹ ਜਿਹੜੀ ਖਬਰ ਆ ਇਹ ਫ੍ਰਿਜ਼ਨੋ ਤੋਂ
ਆ ਰਹੀ ਹੈ। ਸੋ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਖਾਸ ਕਰਕੇ ਫ੍ਰਿਜ਼ਨੋ ਏਰੀਏ ਦੇ, ਉਹਨਾਂ ਨੂੰ ਪੰਜਾਬੀ ਰੇਡੀਓ USA ਵੱਲੋਂ ਮੈਂ ਦੱਸ ਰਿਹਾ ਵੀ ਜਿਹੜਾ ਜਰਨੈਲ ਸਿੰਘ ਆਰਟਿਸਟ ਆ, ਉਹਨਾਂ ਵੱਲੋਂ ਜਿਹੜਾ ਇੱਕ ਕੈਂਪ ਲਾਇਆ ਗਿਆ ਸੀ ਫ੍ਰਿਜ਼ਨੋ ਦੇ ਵਿੱਚ, ਅਤੇ ਐਗਜ਼ੀਬਿਸ਼ਨ ਲਾਈ ਗਈ ਸੀ। ਬੱਚੇ ਕਾਫੀ ਵੱਡੀ ਗਿਣਤੀ 'ਚ ਬੱਚਿਆਂ ਨੇ ਪਾਰਟੀਸਪੇਸ਼ਨ ਕੀਤਾ ਸੀ, ਅਤੇ ਜਿਹੜੀ ਐਗਜ਼ੀਬਿਸ਼ਨ ਵੀ ਲੱਗੀ ਸੀਗੀ ਬਹੁਤ ਦੂਰੋਂ ਦੂਰੋਂ, ਈਵਨ ਹੇਵਰਡ, ਟ੍ਰੇਸੀ, ਬੇਕਰਸਫੀਲਡ, ਇਸ ਐਡੀ ਦੂਰੋਂ ਵੀ ਜਿਹੜੇ ਉਹ ਐਗਜ਼ੀਬਿਸ਼ਨ ਦੇਖਣ ਗਏ ਸੀ। ਬਹੁਤ ਵਧੀਆ ਜਿਹੜੀ ਐਗਜ਼ੀਬਿਸ਼ਨ ਰਹੀ। ਲੋਕਾਂ ਨੇ ਬਾਅਦ ਦੇ ਵਿੱਚ ਉਹਨਾਂ ਦੀਆਂ ਪੇਂਟਿੰਗਸ ਲਈਆਂ ਵੀ, ਕਈਆਂ ਨੇ ਆਰਡਰ ਵੀ ਕੀਤੇ, ਅਤੇ ਉਹਦੀ ਇੱਕ ਸਪੈਸ਼ਲ ਕਵਰੇਜ ਜਿਹੜਾ ਫ੍ਰਿਜ਼ਨੋ ਦਾ TV ਚੈਨਲ ਹੈਗਾ ਆ KMPH Fox 26, ਉਹਨਾਂ ਨੇ ਕਵਰ ਕੀਤੀ ਆ, ਅਤੇ ਅੱਜ ਉਹ ਪੂਰੀ ਜਿਹੜੀ ਉਹ ਇਨਫੋਰਮੇਸ਼ਨ ਦਿਖਾ ਰਹੇ ਹੈਗੇ, ਤਾਂ ਕਿ ਜਿਹੜੀਆਂ ਹੋਰ ਕਮਿਊਨਿਟੀ ਆ ਪੂਰੀ ਫ੍ਰਿਜ਼ਨੋ ਦੇ ਵਿੱਚ, ਉਹਨਾਂ ਨੂੰ ਪਤਾ ਲੱਗ ਸਕੇ ਵੀ ਆਪਣੀ ਪੰਜਾਬੀ ਕਮਿਊਨਿਟੀ ਆ ਉਹ ਕੀ ਕਰ ਰਹੀ ਹੈਗੀ ਆ। ਸੋ ਜ਼ਰੂਰ ਦੇਖਿਓ ਵੀ, ਅਤੇ ਆਪਣੇ ਜਿੰਨੇ ਵੀ ਜਿਹੜੇ ਦੋਸਤ ਮਿੱਤਰ ਹੈਗੇ ਆ ਉਹਨਾਂ ਦੇ ਵਿੱਚ ਸ਼ੇਅਰ ਵੀ ਕਰਿਓ, ਤਾਂ ਕਿ ਜੇ ਆਉਣ ਵਾਲੇ ਸਮੇਂ 'ਚ ਕੋਈ ਹੋਰ ਵੀ ਜਿਹੜੀ ਇੱਦਾਂ ਦੀ ਜਿਹੜੀ ਈਵੈਂਟ ਹੁੰਦੀ ਹੈਗੀ ਆ, ਉਹਨੂੰ ਜਿਹੜਾ ਆ ਵੱਧ ਤੋਂ ਵੱਧ ਜਿਹੜਾ ਆ ਸ਼ੇਅਰ ਕੀਤਾ ਜਾ ਸਕੇ। ਵੱਧ ਤੋਂ ਵੱਧ ਉਹ ਬਾਹਰ ਦਾ ਜਿਹੜਾ ਮੀਡੀਆ ਹੈਗਾ, ਆਪਾਂ ਇਹ ਕਹਿੰਦੇ ਆ ਨਾ ਵੀ ਸਾਨੂੰ ਦੂਜਾ ਮੀਡੀਆ ਕਵਰ ਨਹੀਂ, ਜਦੋਂ ਅਸੀਂ ਪੋਜ਼ੀਟਿਵ ਕੰਮ ਕਰਾਂਗੇ ਸੋ ਮੀਡੀਆ ਕਵਰ ਵੀ ਇਸ ਤਰ੍ਹਾਂ ਦੀ ਜਦੋਂ ਪੋਜ਼ੀਟਿਵ ਕਵਰੇਜ ਹੋਊਗੀ, ਸੋ ਹੋਰ ਵੀ ਕਮਿਊਨਿਟੀ ਦੇ ਵਿੱਚ ਜਿੰਨੀਆਂ ਈਵੈਂਟਸ ਹੁੰਦੀਆਂ ਆ ਉਹਨਾਂ ਨੂੰ ਜਿਹੜਾ ਆ ਕਵਰ ਕਰਨਾ ਸ਼ੁਰੂ ਕਰ ਦੇਣਗੇ। ਸੋ ਉਹਦੇ ਨਾਲ ਇਹ ਆ ਵੀ ਆਪਣੀ ਕਮਿਊਨਿਟੀ ਦਾ ਜਿਹੜਾ ਐਕਸਪੋਜ਼ਰ ਆ ਉਹ ਪੂਰਾ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜੀ ਖਬਰ ਆ ਰਹੀ ਆ, ਇੱਕ 22 ਸਾਲਾਂ ਦੀ ਸਟੂਡੈਂਟ ਜਿਹੜੀ ਯੂਨੀਵਰਸਿਟੀ ਆਫ ਮਿਸੀਸਿਪੀ ਦੇ ਵਿੱਚ ਪੜ੍ਹਦੀ ਸੀ, ਉਸ ਦੀ ਹੁਣ ਇੱਕ ਜਿਹੜੀ ਬੋਡੀ ਆ ਉਹ 20 ਮੀਲ ਦੂਰ ਮਿਸੀਸਿਪੀ ਤੋਂ ਜਿਹੜੀ ਹੈਗੀ ਆ, ਮਿਪੀ ਦਾ ਜਿਹੜਾ ਕੈਂਪਸ ਆ ਯੂਨੀਵਰਸਿਟੀ ਦਾ ਆਕਸਫੋਰਡ, 20 ਮੀਲ ਦੂਰ ਜਿਹੜੀ ਆ ਦੀ ਬੋਡੀ ਲੱਭ ਗਈ ਹੈ। ਕਹਿੰਦੇ ਪਈ ਉਸ ਦੀ ਜਿਹੜੀ ਬੋਡੀ ਆ ਉਹਦੇ ਵਿੱਚ 8 ਜਗ੍ਹਾ ਦੇ ਉੱਤੇ ਜਿਹੜੇ ਗੋਲੀਆਂ ਦੇ ਨਿਸ਼ਾਨ ਮਾਰੇ ਗਏ ਆ। ਸੋ ਇਸ ਬੱਚੀ ਦੀ, ਜੋ ਕਿ ਯੂਨੀਵਰਸਿਟੀ ਦੇ ਵਿੱਚ 21 ਸਾਲਾਂ ਦੀ ਬੱਚੀ ਹੈਗੀ, 21-22 ਸਾਲਾਂ ਦੀ, ਉਸ ਦੀ ਪਰਿਵਾਰ ਵੱਲੋਂ ਇਹ ਕਿਹਾ ਗਿਆ ਆ ਐਲੀ ਐਲੈਗਜ਼ੈਂਡਰੀਆ ਕੋਸਟੀਅਲ, ਜਿਸ ਦਾ ਨਾਮ ਦੱਸਿਆ ਗਿਆ ਆ, ਉਹਦੀ ਬੋਡੀ ਜਿਹੜੀ ਆ ਹਾਰਮਨ ਟਾਊਨ ਦੇ ਵਿੱਚ ਲੱਭੀ ਗਈ ਹੈਗੀ ਆ, ਜਿਹੜਾ ਕਿ 20 ਮੀਲ ਦੂਰ ਹੈਗਾ ਯੂਨੀਵਰਸਿਟੀ ਤੋਂ। ਵੀ ਉਹ ਬਹੁਤ ਹੀ ਪਿਆਰੀ ਬੱਚੀ ਸੀ, ਕਿਸੇ ਤਰ੍ਹਾਂ ਕਿਸੇ ਦੇ ਨਾਲ ਵੀ ਉਹਦਾ ਕਿਸੇ ਤਰ੍ਹਾਂ ਦੀ ਕੋਈ ਲੜਾਈ ਝਗੜਾ ਨਹੀਂ ਸੀ, ਪਰ ਇਹ ਸਾਨੂੰ ਸਮਝ ਨਹੀਂ ਲੱਗ ਰਿਹਾ। ਇਹ ਯੂਨੀਵਰਸਿਟੀ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਵੀ ਕਿਹਾ ਵੀ ਕਿਉਂ ਇਸ ਬੱਚੀ ਦਾ ਜਿਹੜਾ ਕਤਲ ਕੀਤਾ ਗਿਆ ਹੈਗਾ ਆ। ਉਸ ਦੀ ਬੋਡੀ ਜਿਹੜੀ 20 ਮੀਲ ਦੂਰ ਯੂਨੀਵਰਸਿਟੀ ਤੋਂ ਮਿਲੀ ਹੈਗੀ ਆ, ਉਹਦੇ ਵਿੱਚ ਜਿਹੜੀਆਂ ਗੋਲੀਆਂ ਮਾਰੀਆਂ ਗਈਆਂ ਸੀ। ਹੁਣ ਇਸ ਕੇਸ ਨੂੰ ਐਜ਼ ਏ ਜਿਹੜਾ ਹੋਮੋਸਾਈਡ ਦਾ ਕੇਸ ਗਿਣਿਆ ਜਾ ਰਿਹਾ ਆ। ਆਪਾਂ ਪਿਛਲੇ ਸਾਲਾਂ ਦੇ ਵਿੱਚ ਵੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜੇ ਕਈ ਯੂਨੀਵਰਸਿਟੀਆਂ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਮੌਤਾਂ ਵੀ ਹੁੰਦੀਆਂ ਆ। ਕਈ ਵਾਰ ਜਿਹੜੇ ਛੋਟੇ ਛੋਟੇ ਉਹਨਾਂ ਦੇ ਜਿਹੜੇ ਸੋਰੋਰਿਟੀ ਕਲੱਬਸ ਹੁੰਦੇ ਹੈਗੇ ਆ, ਉੱਥੇ ਵੱਧ ਜਿਹੜੀ ਸ਼ਰਾਬ ਪੀ ਕੇ ਜਾਂ ਡਰੱਗ ਖਾ ਕੇ ਕੰਪੀਟੀਸ਼ਨ ਕਰਦੇ ਆ, ਉਹ ਤੋਂ ਬਾਅਦ ਫਿਰ ਜਿਹੜੇ ਬੱਚਿਆਂ ਦੀ ਮੌਤ ਹੁੰਦੀ ਆ, ਅਤੇ ਬੱਚੇ ਤਾਂ ਚਲੇ ਜਾਂਦੇ, ਬਾਅਦ ਦੇ ਵਿੱਚ ਫਿਰ ਜਿਹੜੇ ਪੇਰੈਂਟਸ ਆ ਵਿਚਾਰੇ ਉਹ ਫਿਰ ਸਾਰੀ ਉਮਰ ਰੋਂਦੇ ਰਹਿੰਦੇ ਆ। ਸੋ ਬਿਲਕੁਲ ਜਿਨ੍ਹਾਂ ਦੇ ਵੀ ਬੱਚੇ ਯੂਨੀਵਰਸਿਟੀ ਜਾਂਦੇ ਆ, ਜ਼ਰੂਰ ਉਹਨਾਂ ਨਾਲ ਇੱਦਾਂ ਦੇ ਮੁੱਦਿਆਂ ਦੇ ਉੱਤੇ ਵੀ ਜ਼ਰੂਰ ਗੱਲਬਾਤ ਕਰਿਓ, ਕਿਉਂਕਿ ਆਪਣੀ ਸਾਡੀ ਸਾਰਿਆਂ ਦੀ, ਪੰਜਾਬੀਆਂ ਦੀ ਇਨਕਲੂਡਿੰਗ ਮੀ, ਇਹੀ ਮੈਂਟੈਲਿਟੀ ਆ ਵੀ ਆਪਾਂ ਬੱਚਿਆਂ ਨਾਲ ਜਦੋਂ ਸਟੂਡੈਂਟ ਹੁੰਦੇ ਯੂਨੀਵਰਸਿਟੀ 'ਚ ਉਹਨਾਂ ਨਾਲ ਗੱਲ ਨਹੀਂ ਕਰਦੇ। ਜੇ ਕਰਦੇ ਆ ਤਾਂ ਬਸ ਸਿਰਫ ਇਹੀ ਕਰਦੇ ਆ ਵੀ ਜੀ ਹਾਂਜੀ ਕਿੰਨਾ ਤੁਹਾਡਾ GPA ਆ, ਕੀ ਗ੍ਰੇਡ ਹੈਗਾ ਆ, ਕਾਹਦੀ ਤੁਸੀਂ ਸਟੱਡੀ ਕਰਦੇ ਆ, ਇੰਜੀਨੀਅਰਿੰਗ ਦੀ ਆ, ਮੈਡੀਕਲ ਦੀ ਆ, ਬਾਕੀ ਨੂੰ ਤਾਂ ਸਮਝਦੇ ਕੁਛ ਨਹੀਂ। ਜਾਂ ਫਿਰ ਤੁਸੀਂ ਹੁਣ ਮਾਸਟਰਸ ਕਰਨੀ ਆ, PhD ਕਰਨੀ ਆ, ਅਤੇ ਜਿਹੜੇ ਸੋਸ਼ਲ ਇਸ਼ੂਜ਼ ਹੁੰਦੇ ਆ ਉਹਦੇ ਉੱਤੇ ਆਪਾਂ ਗੱਲ ਨਹੀਂ ਕਰਦੇ ਹੈਗੇ, ਕਿਉਂਕਿ ਜਿਹੜੀ ਉਹ ਏਜ ਇੱਦਾਂ ਦੀ ਹੁੰਦੀ ਆ, ਉਹਦੇ ਵਿੱਚ ਬੱਚੇ ਜਿਹੜੇ ਆ ਕਿਸੇ ਟਾਈਮ ਵੀ ਭਟਕ ਸਕਦੇ ਹੈਗੇ ਆ। ਸੋਸ਼ਲ ਇਸ਼ੂਜ਼ ਦੇ ਉੱਤੇ ਗੱਲ ਕਰਨੀ ਜਿਹੜੀ ਆ ਬਹੁਤ ਜ਼ਰੂਰੀ ਹੈਗੀ ਆ, ਤਾਂ ਕਿ ਜਿਹੜੇ ਆ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਅਣਸੁਖਾਵੀ ਘਟਨਾ ਨਾ ਜਿਹੜੀ ਵਾਪਰ ਸਕੇ, ਅਤੇ ਜਿਹੜੇ ਬੱਚੇ ਆ ਇਸ ਤਰ੍ਹਾਂ ਦੇ ਮਾਹੌਲ ਤੋਂ ਜਿਹੜੇ ਪੂਰੀ ਤਰ੍ਹਾਂ ਉਹ ਜਿਹੜੇ ਉਹਨਾਂ ਦੇ ਵਿੱਚ ਅਵੇਅਰਨੈਸ ਹੋਵੇ। ਅਤੇ ਅਗਲੀ ਖਬਰ ਵੱਲ ਚੱਲੀਏ। ਕੱਲ੍ਹ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੇ ਸਟੇਟਮੈਂਟ ਦਿੱਤੀ ਸੀ। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਅੱਜ ਕੱਲ੍ਹ USA ਦੇ ਵਿੱਚ ਆਏ ਆ, ਅਤੇ ਦੋਨਾਂ ਨੇ ਰਲ ਕੇ ਜਿਹੜੀ ਆ ਪ੍ਰੈਸ ਕਾਨਫਰੰਸ ਕੀਤੀ ਸੀ। ਉਸ ਪ੍ਰੈਸ ਕਾਨਫਰੰਸ ਦੇ ਵਿੱਚ
ਜਿਹੜੇ ਇਮਰਾਨ ਖਾਨ ਆ ਉਹਨਾਂ ਨੇ ਇਹ ਕਿਹਾ ਸੀ ਵੀ ਮੈਂ ਪਹਿਲੇ ਦਿਨ ਤੋਂ ਨਹੀਂ 20 ਸਾਲਾਂ ਤੋਂ, ਜਦੋਂ ਤੋਂ ਪਹਿਲੇ ਦਿਨ ਦਾ ਮਤਲਬ ਇਹ ਆ ਵੀ ਜਦੋਂ ਤੋਂ ਉਹ ਪ੍ਰਾਈਮ ਮਿਨਿਸਟਰ ਬਣੇ ਆ ਉਹ ਤੋਂ ਨਹੀਂ, ਕਹਿੰਦੇ ਵੀ ਮੈਂ 20 ਸਾਲਾਂ ਤੋਂ ਕਹਿ ਰਿਹਾ ਵੀ ਅਫਗਾਨਿਸਤਾਨ ਦੀ ਜਿਹੜੀ ਪ੍ਰੋਬਲਮ ਆ ਉਹ ਗੋਲੀ ਜਾਂ ਬੰਦੂਕ ਦੀ ਪ੍ਰੋਬਲਮ ਨਹੀਂ, ਉਹ ਟੇਬਲ ਤੇ ਬੈਠ ਕੇ ਸਾਨੂੰ ਗੱਲ ਕਰਨੀ ਪੈਣੀ ਹੈਗੀ ਆ। ਸੋ ਉਦੋਂ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਸੀ ਵੀ ਅਸੀਂ ਜਿਹੜਾ ਪਾਕਿਸਤਾਨ ਦੇ ਧੰਨਵਾਦੀ ਆ, ਇਹ ਰਲ ਕੇ ਜਿਹੜੇ ਆ ਉੱਥੇ ਤਾਲੀਬਾਨ ਵਾਲਿਆਂ ਨਾਲ ਗੱਲਬਾਤ ਕਰਕੇ ਉੱਥੇ ਸ਼ਾਂਤੀ ਚਾਹੁੰਦੇ ਆ ਅਤੇ ਅਸੀਂ ਚਾਹੁੰਦੇ ਆ ਵੀ ਅਫਗਾਨਿਸਤਾਨ ਤੋਂ ਬਾਹਰ ਆ ਜਾਈਏ। ਸਰੋਤਿਆਂ ਨੂੰ ਦੱਸਦੀ ਜਾਈਏ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦਾ ਪਹਿਲੇ ਦਿਨ ਤੋਂ ਹੀ ਇਹ ਸਟੈਂਡ ਰਿਹਾ ਆ ਵੀ ਮੈਂ ਕਿਸੇ ਮੁਲਕ ਨਾਲ ਲੜਾਈ ਨਹੀਂ ਲਾਣੀ ਹੈਗੀ। ਈਵਨ ਦੋ ਉਹਨਾਂ ਦੀਆਂ ਸਟੇਟਮੈਂਟਸ ਜਿਹੜੀਆਂ ਖਾਸ ਕਰਕੇ ਨਾਰਥ ਕੋਰੀਆ ਜਾਂ ਈਰਾਨ ਜਾਂ ਵੈਨਜ਼ੂਏਲਾ ਉਹਨਾਂ ਦੇ ਅਗੇਂਸਟ ਕਾਫੀ ਸਖਤ ਆਉਂਦੀਆਂ ਰਹੀਆਂ ਆ, ਪਰ ਉਹਨਾਂ ਦਾ ਮੇਨ ਮਕਸਦ ਇਹ ਰਿਹਾ ਵੀ ਨਹੀਂ ਅਸੀਂ ਲੜਾਈ ਨਹੀਂ ਲਾਣੀ, ਕਿਉਂਕਿ ਪਿਛਲੇ 20 ਸਾਲਾਂ ਦੇ ਵਿੱਚ ਲਗਭਗ 19 ਸਾਲ ਹੋ ਚੁੱਕੇ ਆ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਦੇ ਫੌਜੀਆਂ ਨੂੰ ਫਸਿਆ ਹੋਇਆਂ ਨੂੰ, ਅਤੇ ਸਾਡੇ ਜਿਹੜੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੌਜੀ ਜਿਹੜੇ ਆ ਉਹ ਸ਼ਹੀਦ ਵੀ ਹੋਏ ਆ। ਬਿਲੀਅਨਸ ਨਹੀਂ ਟ੍ਰਿਲੀਅਨਸ ਆਫ ਡਾਲਰ ਦਾ ਜਿਹੜਾ ਨੁਕਸਾਨ ਆ USA ਦਾ ਇਸ ਸਾਰੀ ਕਾਸੇ ਦੇ ਵਿੱਚ ਹੋਇਆ ਹੈਗਾ। ਅਤੇ USA ਜਿਹੜਾ ਹੁਣ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦੀ ਲੀਡਰਸ਼ਿਪ ਦੇ ਅੰਡਰ ਉਹਨਾਂ ਮੁਲਕਾਂ ਤੋਂ ਬਾਹਰ ਨਿਕਲਣਾ ਚਾਹੁੰਦਾ ਆ ਵੀ ਅਸੀਂ ਜਿਹੜੇ ਆ ਇਸ ਲੜਾਈ ਦੇ ਵਿੱਚ ਹੋਰ ਪੈਸੇ ਨਹੀਂ ਖਰਾਬ ਕਰਨਾ ਚਾਹੁੰਦੇ, ਅਤੇ ਜਿਹੜੇ ਤਾਲੀਬਾਨ ਆ ਉਹਨਾਂ ਨੂੰ ਉੱਥੇ ਦੀ ਜਿਹੜੀ ਗਵਰਨਮੈਂਟ ਹੈਗੀ ਆ ਉਹਨਾਂ ਦੇ ਨਾਲ ਟੇਬਲ 'ਤੇ ਬਿਠਾਲ ਕੇ ਗੱਲਬਾਤ ਕਰਕੇ ਜਿਹੜਾ ਇੱਕ ਪੀਸਫੁਲ ਟਰੀਟੀ ਜਿਹੜੀ ਆ ਉਹ ਕਰਨਾ ਚਾਹੁੰਦੇ ਆ। ਅਤੇ ਪਾਕਿਸਤਾਨ ਜਿਹੜਾ ਉਹਨਾਂ ਦਾ ਗੁੱਡ ਦੋਸਤ ਹੋ ਸਕਦਾ USA ਦਾ, ਕਿਉਂਕਿ 1500 ਦੇ ਮੀਲ ਦੇ ਕਰੀਬ ਦਾ ਜਿਹੜਾ ਬਾਰਡਰ ਆ ਪਾਕਿਸਤਾਨ ਦਾ ਅਫਗਾਨਿਸਤਾਨ ਨਾਲ ਲੱਗਦਾ, ਅਤੇ ਪਾਕਿਸਤਾਨ ਦੇ ਵਿੱਚ ਆਲਰੇਡੀ ਬਿਗ ਪ੍ਰੋਬਲਮ ਆ। ਬਹੁਤ ਸਾਰੇ ਅਫਗਾਨਿਸਤਾਨ ਮੂਲ ਦੇ ਲੋਕ ਜਿਹੜੇ ਆ ਉੱਥੇ ਪਹੁੰਚ ਚੁੱਕੇ ਹੈਗੇ ਆ, ਅਤੇ ਉਹਨਾਂ ਦੇ ਲਈ ਵੀ ਜਿਹੜਾ ਇੱਕ ਬਿਗ ਹੈਡਿਕ ਜਿਹੜਾ ਆ ਬਣਿਆ ਹੋਇਆ ਹੈਗਾ। ਸੋ ਕੱਲ੍ਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਸੀ ਵੀ ਮੈਂ ਵੀ ਚਾਹੁੰਦਾ ਹਾਂ ਵੀ ਕਿਸੇ ਨਾ ਕਿਸੇ ਤਰ੍ਹਾਂ ਪੀਸਫੁਲ ਸੋਲੂਸ਼ਨ ਹੋਵੇ, ਅਤੇ ਪਰ ਇਹ ਵੀ ਨਹੀਂ ਹੈ ਵੀ ਜੇ ਨਹੀਂ ਹੁੰਦਾ ਤਾਂ ਅਸੀਂ ਨਹੀਂ ਚਾਹੁੰਦੇ ਵੀ 10 ਮਿਲੀਅਨ ਲੋਕਾਂ ਨੂੰ ਜਿਹੜਾ ਮਾਰ ਦਿੱਤਾ ਜਾਵੇ। ਕਹਿੰਦਾ ਵੀ ਜਾਂ ਮੇਰੇ ਕੋਲ ਇਹ ਵੀ ਸੋਲੂਸ਼ਨ ਆ ਵੀ 10 ਦਿਨਾਂ ਦੇ ਵਿੱਚ ਅਫਗਾਨਿਸਤਾਨ 'ਚੋਂ ਪੂਰੀ ਤਰ੍ਹਾਂ ਜਿਹੜੇ ਆ ਉਹਨੂੰ ਕਲੀਨ ਅਪ ਕਰ ਦਿੱਤਾ ਜਾਵੇ। ਸੋ ਇਹਦਾ ਮਤਲਬ ਜਿਹੜਾ ਖਾਸ ਕਰਕੇ ਜਿਹੜੇ ਪ੍ਰੈਸ ਆ ਜਾਂ ਮੀਡੀਆ ਉਹਨਾਂ ਵੱਲੋਂ ਇਹ ਕੱਢਿਆ ਗਿਆ ਵੀ 10 ਦਿਨਾਂ 'ਚ ਪੂਰੀ ਦੇ ਪੂਰਾ ਜਿਹੜਾ ਪਾਕਿਸਤਾਨ ਦੇ ਅਫਗਾਨਿਸਤਾਨ ਦੇ ਲੋਕ ਆ ਉਹਨਾਂ ਦਾ ਕਤਲੇਆਮ ਕੀਤਾ ਜਾਵੇ, 10 ਮਿਲੀਅਨ ਲੋਕ, ਅਤੇ ਫਿਰ ਪ੍ਰੋਬਲਮ ਆ ਸਕਦੀ ਆ। ਸੋ ਹੁਣ ਇਸ ਬਿਆਨ ਨੂੰ ਜਿਹੜਾ ਲੈ ਕੇ ਜਿਹੜਾ ਹੁਣ ਅਫਗਾਨਿਸਤਾਨ ਦੀ ਸਰਕਾਰ ਆ ਉਹਨਾਂ ਨੇ ਜਿਹੜਾ ਐਕਸਪਲੇਨੇਸ਼ਨ ਮੰਗੀ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਕੋਲੋਂ ਵੀ ਪ੍ਰੈਜ਼ੀਡੈਂਟ ਦਾ ਜਿਹੜਾ ਇਹ ਬਿਆਨ ਆ ਵੀ ਜਿਹੜਾ US ਆ ਉਹ ਅਫਗਾਨਿਸਤਾਨ ਨੂੰ ਧਰਤੀ ਤੋਂ ਪੂਰੀ ਤਰ੍ਹਾਂ ਵਾਈਪ ਆਊਟ ਕਰ ਦੇਊਗਾ, ਇਹ ਬਹੁਤ ਹੀ ਗਲਤ ਬਿਆਨ ਆ, ਅਤੇ ਇਹਦੇ ਬਾਰੇ ਸਾਨੂੰ ਕਲੈਰੀਫਿਕੇਸ਼ਨ ਦਿਓ ਵੀ ਉਹਨਾਂ ਦਾ ਕਹਿਣ ਦਾ ਕੀ ਮਤਲਬ ਸੀ। ਸੋ ਇਸ ਬਿਆਨ ਨੇ ਜਿਹੜਾ ਕੱਲ੍ਹ ਦਾ ਟਵਿੱਟਰ 'ਤੇ ਜਿਹੜਾ ਮੀਡੀਆ ਆ ਉਸ ਨੂੰ ਕਾਫੀ ਜਿਹੜਾ ਆ ਗਰਮਾਇਆ ਹੋਇਆ ਹੈਗਾ ਆ। ਸੋ ਇਹ ਜਿਹੜਾ ਬਿਆਨ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕੱਲ੍ਹ ਦਿੱਤਾ ਸੀ। ਸੋ ਇਹ ਜਿਹੜੀਆਂ ਕਾਫੀ ਜਿਹੜੀਆਂ ਇੰਪੋਰਟੈਂਟ ਖਬਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਖਾਸ ਕਰਕੇ ਇਮੀਗ੍ਰੇਸ਼ਨ ਵਾਲੀ ਵੀ ਅਤੇ ਫੂਡ ਸਟੈਂਪਾਂ ਵਾਲੀ ਵੀ, ਈਰਾਨ ਵਾਲੀ ਵੀ, ਅਤੇ ਇੱਕ ਜਿਹੜੀ ਹੋਰ ਖਬਰ ਹੈਗੀ ਆ ਉਹ ਜਾਂਦੇ ਕਰਦੇ ਜਾਈਏ ਵੀ ਜਿਹੜੇ ਰਸ਼ੀਦਾ ਨਵੀਂ ਕਾਂਗਰਸ ਵੂਮਨ ਆ ਅਤੇ ਇੱਕ ਕਾਂਗਰਸਮੈਨ ਕਡਲੋ ਆ, ਜਿਹੜੇ ਉਹ ਕਹਿੰਦੇ ਆ ਵੀ ਉਹ ਪ੍ਰਪੋਜ਼ਲ ਲਿਆ ਰਹੇ ਆ ਵੀ ਜਿਹੜੀ ਮਿਨੀਮਮ ਜਿਹੜੀ ਵੇਜ ਹੈਗੀ ਆ, ਮਿਨੀਮਮ ਤਨਖਾਹ ਆ ਉਹ $20 ਜਿਹੜੀ ਪਰ ਆਵਰ ਹੋਣੀ ਚਾਹੀਦੀ ਹੈਗੀ ਆ। ਇਹ ਜਿਹੜੀ ਜਿਹੜੀ ਕਡਲੋ ਆ ਇੱਕ ਡਾਇਰੈਕਟਰ ਆਫ ਨੈਸ਼ਨਲ ਇਕਨੋਮਿਕ ਕੌਂਸਲ ਆ, ਉਹਨਾਂ ਨੇ ਕਿਹਾ ਵੀ ਇਹ ਜੇ $20 ਹੋ ਜਾਂਦੀ ਇਹਦੇ ਨਾਲ ਸਮਾਲ ਬਿਜ਼ਨਸ ਆ ਉਹ ਪੂਰੀ ਤਰ੍ਹਾਂ ਜਿਹੜਾ ਮਰ ਜਾਊਗਾ। ਇੰਨੀ ਜ਼ਿਆਦਾ ਜੇ ਮਿਨੀਮਮ ਵੇਜਸ ਹੋ ਗਿਆ ਤਾਂ ਜਿਹੜੇ ਛੋਟੇ ਬਿਜ਼ਨਸ ਆ, ਸਟੋਰ ਆ, ਸਮਾਲ ਆਫਿਸਿਸ ਆ, ਸਬਵੇ 7-11 ਜੇ ਉਹ ਤਾਂ ਅਫੋਰਡ ਹੀ ਨਹੀਂ ਕਰ ਸਕਦੇ, ਫਿਰ ਉਹ ਕਿੱਦਾਂ ਸਰਵਾਈਵ ਕਰੂਗੇ। ਪਰ ਜਿਹੜੇ ਕੁਛ ਕੁ ਜਿਹੜੇ ਡੈਮੋਕ੍ਰੇਟਸ ਹੈਗੇ ਆ ਉਹ ਜਿਹੜੇ ਇੱਦਾਂ ਦੇ ਬਿਆਨ ਦਿੰਦੇ ਰਹਿੰਦੇ ਹੈਗੇ ਆ, ਕਈ ਤਾਂ ਐਮਾਜ਼ੋਨ ਦੇ ਉਲਟ ਵੀ ਦਿੰਦੇ ਰਹਿੰਦੇ ਆ। ਇਸੇ ਤਰ੍ਹਾਂ ਐਮਾਜ਼ੋਨ ਨੇ ਆਪਣਾ ਜਿਹੜਾ ਸੈਕੰਡ ਵੱਡਾ ਆਫਿਸ ਨਿਊਯਾਰਕ 'ਚ ਖੋਲ੍ਹਣਾ ਸੀ, ਉਸ ਨੂੰ ਜਦੋਂ ਐਲੈਗਜ਼ੈਂਡਰੀਆ ਕੋਰਟੇਜ਼ ਵੱਲੋਂ ਉਹਦਾ ਵਿਰੋਧ ਕੀਤਾ ਗਿਆ ਕਾਫੀ, ਅਤੇ ਉਹ ਉੱਥੋਂ ਆਫਿਸ ਖੋਲ੍ਹਣ ਦੇ ਲਈ ਨਾ ਕਰ ਦਿੱਤੀ, ਅਤੇ ਉਹ ਵੀ ਜਿਹੜਾ ਇਸ਼ੂ ਵੱਡਾ ਬਣਿਆ ਹੋਇਆ ਹੈ। ਸੋ ਬਹੁਤ ਸਾਰੇ ਲੋਕ ਕਹਿ ਰਹੇ ਵੀ ਇਹਦੇ ਨਾਲ ਕਿੱਡੀਆਂ ਜੋਬਾਂ ਆਉਣੀਆਂ ਸੀ ਉਸ ਏਰੀਏ 'ਚ, ਹੁਣ ਉਹ ਜਿਹੜੀਆਂ ਜੋਬਸ
ਨਹੀਂ ਆਉਣਗੀਆਂ। ਇਸ ਤਰ੍ਹਾਂ ਦੇ ਜਿਹੜੇ ਇਸ਼ੂ ਆ ਉਹ ਬਣੇ ਹੋਏ। ਜੇ ਵੈਦਰ ਦੀ ਗੱਲ ਕਰਦੇ ਜਾਈਏ, ਆ ਸਾਰਾ ਵੀਕ ਕੈਲੀਫੋਰਨੀਆ ਦੇ ਵਿੱਚ ਕਾਫੀ ਗਰਮੀ ਵਾਲਾ ਮਾਹੌਲ ਆ। ਫ੍ਰਿਜ਼ਨੋ ਏਰੀਏ ਦੇ ਵਿੱਚ ਕਹਿੰਦੇ ਟੈਂਪਰੇਚਰ 105 106 ਜਾ ਸਕਦਾ ਹੈਗਾ। ਈਵਨ ਬੇ ਏਰੀਏ ਦੇ ਵਿੱਚ ਵੀ ਜਿਹੜੀ ਕਾਫੀ ਗਰਮੀ ਹੋਈ ਹੈਗੀ ਆ। ਅਗਲਾ ਜਿਹੜਾ ਮੇਨ ਇਸ਼ੂ ਹੈਗਾ ਆ ਉਹ, ਕਿਉਂਕਿ ਕੈਲੀਫੋਰਨੀਆ ਦੀ ਜੇ ਗੱਲ ਕਰਦੇ ਜਾਈਏ, ਹੁਣ ਗਰਮੀਆਂ ਦਾ ਮਾਹੌਲ ਆ ਅਤੇ ਬਹੁਤ ਸਾਰੀ ਜਿਹੜੀ ਵੈਜੀਟੇਸ਼ਨ ਆ, ਜਿਹੜਾ ਘਾਹ ਫੂਸ ਹੈਗਾ ਆ, ਉਹ ਸੁੱਕਾ ਹੋਇਆ ਹੈਗਾ। ਉਹਦੇ ਨਾਲ ਕਾਫੀ ਅੱਗ ਲੱਗਣ ਦੇ ਚਾਂਸ ਬਣ ਜਾਂਦੇ ਹੈਗੇ ਆ। ਕੱਲ ਫਿਰ ਇੱਕ ਵਾਰੀ ਜਿਹੜਾ I-680 ਹੈਗਾ ਆ, ਉਹਦੇ ਉੱਤੇ ਜਿਹੜੀ ਆ ਅੱਗ ਲੱਗੀ ਮਿਲਪੀਟਸ ਦੇ ਵਿੱਚ ਤੇ ਮੌਂਟੈਗੂ ਐਕਸਪ੍ਰੈਸ ਦੇ ਕੋਲ ਕਾਫੀ ਅੱਗ ਲੱਗੀ, ਜਿਹਦਾ ਪੂਰੇ ਬੇ ਏਰੀਏ ਦੇ ਵਿੱਚ ਤੁਸੀਂ ਜਿਹੜਾ ਧੂੰਆਂ ਦੇਖ ਸਕਦੇ ਸੀ। ਪਰ ਫਿਰ ਵੀ ਉਸ ਅੱਗ ਨੂੰ ਕਾਬੂ ਪਾ ਲਿਆ। ਉਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਸੋ ਇਹ ਸਨ ਅੱਜ ਦੀਆਂ ਖਬਰਾਂ, ਤੇ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਇੱਕ ਵਾਰੀ ਫਿਰ ਹਰਜੋਤ ਸਿੰਘ ਖਾਲਸਾ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।